ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 31 ਜੁਲਾਈ 2017 16 ਸਾਵਣ ਨਾਨਕ ਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਸ਼ਹੀਦ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਨ ਹੈ ਤੇ ਉਸ ਉੱਪਰ ਆਪਾਂ ਤੁਹਾਡੀਆਂ ਵਿਚਾਰਾਂ ਜਾਣਨਾ ਚਾਹਾਂਗੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਸਾਲ ਦਾ ਜਦੋਂ ਕੈਲੰਡਰ ਅਸੀਂ ਮਾਰਕ ਕਰਦੇ ਹਾਂ ਜੀ ਤੇ ਕੁਝ ਦਿਨ ਐਸੇ ਨੇ ਜਿਨ੍ਹਾਂ ਬਾਰੇ ਭਾਵੇਂ ਹਰ ਸਾਲ ਪਿਛਲੇ 5 ਸਾਲ ਤੋਂ ਅਸੀਂ ਲਗਾਤਾਰਤਾ ਨਾਲ ਵਿਚਾਰ ਕਰਦੇ ਹਾਂ, ਲੇਕਿਨ ਹਰ ਵਾਰ ਉਹ ਅੱਗੇ ਨਾਲੋਂ ਵੀ ਹੋਰ ਅਹਿਮ ਲੱਗਦੇ ਨੇ, ਕਿਉਂਕਿ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ ਤਿਉਂ-ਤਿਉਂ ਜਿਹੜਾ ਬੀਤੇ ਦਾ ਇਤਿਹਾਸ, ਜਿਸ ਨੂੰ ਪਹਿਲਾਂ ਤਾਂ ਜਿਵੇਂ ਹੰਟਰ ਔਰ ਸ਼ੇਰ ਦੀ ਕਹਾਣੀ ਅਸੀਂ ਡਿਸਕਸ ਕੀਤੀ ਸੀ ਅਫਰੀਕਨ ਪ੍ਰੋਵਰਬ ਤੇ ਬੇਸਡ ਜੀ ਕਿ ਉਸ ਨੂੰ ਹੰਟਰ ਨੇ ਲਿਖਿਆ। ਫਿਰ ਜਦੋਂ ਸ਼ੇਰ ਦਾ ਮੌਕਾ ਆਇਆ ਤੇ ਬੇਸ਼ੱਕ ਬੀਤੇ ਨੂੰ ਸ਼ੇਰ ਦੇ ਪਰਸਪੈਕਟਿਵ ਤੋਂ ਥਾਂ ਜ਼ਰੂਰ ਮਿਲੀ, ਲੇਕਿਨ ਜਿਹੜੇ ਅੱਜ ਦੇ ਸ਼ੇਰ ਨੇ ਉਹਨਾਂ ਦੀ ਕਹਾਣੀ ਫਿਰ ਹੰਟਰ ਲਿਖ ਰਿਹਾ ਹੈ। ਇਹੀ ਕਾਰਨ ਹੈ ਕਿ 1947 ਤੱਕ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਲੜਨ ਵਾਲੇ ਯੋਧੇ ਸ਼ਹੀਦ ਭਗਤ ਸਿੰਘ ਜਾਂ ਸ਼ਹੀਦ ਊਧਮ ਸਿੰਘ, ਉਹ ਨਾ ਸਿਰਫ ਬ੍ਰਿਟਿਸ਼ ਇੰਪੀਰੀਅਲਿਸਟ ਜਾਂ ਬ੍ਰਿਟਿਸ਼ ਸਾਮਰਾਜਵਾਦੀਆਂ ਦੀਆਂ ਅੱਖਾਂ 'ਚ ਹੀ ਦਹਿਸ਼ਤਗਰਦ ਸਨ, ਪਰ ਜੇ ਤੁਸੀਂ ਉਦੋਂ ਦੇ ਗਾਂਧੀ ਨਹਿਰੂ ਦੇ ਕਾਮੈਂਟ ਦੇਖੋ ਤੇ ਫਿਰ ਉਹਨਾਂ ਨੇ ਵੀ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਸੀ। ਅੱਜ ਵੱਖਰੀ ਗੱਲ ਹੈ ਕਿ ਜੇ ਵੋਟਾਂ ਲੈਣ ਦੇ ਲਈ ਇਹਨਾਂ ਨੂੰ ਉਸੇ ਹੀ ਸ਼ਹੀਦ ਊਧਮ ਸਿੰਘ ਦੀਆਂ ਲਾਸਟ ਐਸ਼ਿਜ਼ ਸਿਰ ਦੇ ਉੱਤੇ ਚੁੱਕ ਕੇ ਗਿਆਨੀ ਜ਼ੈਲ ਸਿੰਘ ਨੇ, ਜਿਵੇਂ 1975 'ਚ ਜਦੋਂ ਕਿ ਉਹਨਾਂ ਦੇ ਲਾਸਟ ਰਿਮੇਨਸ ਵਾਪਸ ਆਏ, ਪੰਜਾਬ ਭਰ ਦਾ ਦੌਰਾ ਕੀਤਾ, ਭਾਰਤ ਦਿੱਲੀ 'ਚ ਜਦੋਂ ਉਤਰੇ, ਲੇਕਿਨ ਉਦੋਂ ਗਾਂਧੀ ਔਰ ਨਹਿਰੂ ਦੇ ਕੀ ਕਮੈਂਟ ਸੀ ਉਹ ਅਸੀਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਡਿਸਕਸ ਕਰਾਂਗੇ। ਪਰ ਪਹਿਲਾਂ ਅਸੀਂ ਔਰ ਮੈਂ ਅਕਸਰ ਇਹ ਦੇਖਦਾ ਹਾਂ ਔਰ ਇਸ ਬਾਰੇ ਇਹ ਇੱਕ ਵਿਦਵਾਨ ਦਾ ਕਥਨ ਕਿ ਹਰ ਨਵ ਜੰਮਿਆ ਬੱਚਾ ਇਹ ਸੁਨੇਹਾ ਲੈ ਕੇ ਆਉਂਦਾ ਹੈ ਕਿ ਰੱਬ ਬੰਦੇ ਤੋਂ ਨਿਰਾਸ਼ ਨਹੀਂ ਹੈ। ਜੀ ਔਰ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਜਿਹੜੇ ਬਚਪਨ ਜਿਨ੍ਹਾਂ ਦੇ ਵਿੱਚ ਮਾਂ ਜਾਂ ਬਾਪ ਤੋਂ ਬੱਚਾ ਜਿਹੜਾ ਉਹ ਮਹਿਰੂਮ ਹੋ ਜਾਂਦਾ ਹੈ, ਕਈ ਵਾਰ ਇੱਕ ਪੇਰੈਂਟ ਤੋਂ ਹੁੰਦਾ, ਕਈ ਵਾਰੀ ਦੋਨਾਂ ਤੋਂ ਹੋ ਜਾਂਦਾ ਹੈ, ਔਰ ਬਹੁਤ ਵਾਰ ਦੂਸਰੇ ਜਿਹੜੇ ਜਿਨ੍ਹਾਂ ਨੂੰ ਮਾਂ ਬਾਪ ਦਾ ਪਿਆਰ ਮਿਲਦਾ ਹੈ ਉਹ ਉਹਨਾਂ ਵੱਲ ਦੇਖਦੇ ਆ ਵਿਚਾਰਗੀ ਦਾ ਇਜ਼ਹਾਰ ਕਰਦੇ ਨੇ ਕਿ ਵਿਚਾਰਾ ਮਾਂ ਮਨਹੇਟਰ, ਕਿ ਮਾਂ ਤੋਂ ਬਿਨਾਂ, ਜਾਂ ਵਿਚਾਰਾ ਯਤੀਮ। ਔਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਮਾਂ ਪਿਓ ਦੋਨੋਂ ਚਲੇ ਜਾਣ ਫਿਰ ਕਹਿਣ ਨੂੰ ਤਾਂ ਭਰਾ ਭੈਣਾਂ ਚਾਚੇ ਤਾਏ ਮਾਮੇ ਨਾਨੇ ਸਾਕ, ਜਦੋਂ ਆਨਰ ਦੀ ਗੱਲ ਹੁੰਦੀ ਹੈ ਤੇ ਫਿਰ ਕਬੀਲਾ ਸਾਰੇ ਆ ਜਾਂਦੇ ਨੇ। ਪਰ ਬਹੁਤ ਵਾਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਾਂ ਬਾਪ ਤੋਂ ਬਿਨਾਂ ਅਲਟੀਮੇਟਲੀ ਬੱਚੇ ਬੱਚੀਆਂ ਰੁਲਦੇ ਨੇ ਔਰ ਫਿਰ ਯਤੀਮਖਾਨਿਆਂ 'ਚ ਪਹੁੰਚਾ ਦਿੱਤੇ ਜਾਂਦੇ ਨੇ। ਕੁਝ ਘਰੋਂ ਜਿਹੜੇ ਨੇ ਉਹ ਭੱਜਣ ਤੇ ਮਜਬੂਰ ਹੋ ਜਾਂਦੇ ਨੇ, ਕੁਝ ਜਿਹੜੇ ਨੇ ਉਹ ਬਿਲਕੁਲ ਹੀ ਜਿਹੜੇ ਉਹਨਾਂ ਨੂੰ ਜਿਹੜੇ ਰਿਸ਼ਤੇਦਾਰ ਥੋੜੀ ਬਹੁਤ ਸ਼ਰਨ ਵੀ ਦਿੰਦੇ ਨੇ, ਸ਼ੈਲਟਰ ਵੀ ਦਿੰਦੇ ਨੇ, ਉਹ ਉਹਨਾਂ ਨੂੰ ਨੌਕਰਾਂ ਵਾਂਗ ਵਰਤਾਰਾ ਕਰਦੇ ਨੇ। ਔਰ ਜਿਸ ਕਿਸਮ ਦਾ ਬਚਪਨ ਗੁਜ਼ਰਿਆ ਹੁੰਦਾ ਹੈ ਉਹ ਫਿਰ ਤੁਹਾਡੇ ਜ਼ਿਹਨ ਦੇ ਉੱਤੇ, ਤੁਹਾਡੇ ਸਾਰੇ ਜੀਵਨ ਦੇ ਉੱਤੇ ਅਸਰ ਅੰਦਾਜ਼ ਹੁੰਦਾ ਹੈ। ਪਰ ਇਹ ਵੀ ਕੁਝ ਕੁਦਰਤ ਦਾ ਕ੍ਰਿਸ਼ਮਾ ਹੈ, ਜਾਂ ਮੈਂ ਸਮਝਦਾ ਹਾਂ ਵੀ ਕੁਝ ਜਿਹੜੇ ਡੈਸਟਿਨਡ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਬੇਸ਼ੱਕ ਦੁਨਿਆਵੀ ਤੌਰ ਦੇ ਉੱਤੇ ਬਲੈਸ ਨਹੀਂ ਕੀਤਾ ਹੁੰਦਾ ਹੈ, ਮਾਂ ਬਾਪ ਤੋਂ ਸਖੜੇ ਹੋਣ ਜਾਂ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੋਏ, ਜਾਂ ਕਈ ਜਿਹੜੇ ਜਿਵੇਂ ਮੈਂ ਪਿਛਲੇ ਦਿਨਾਂ 'ਚ ਹੈਲਨ ਕਲੇਅਰ ਜਿਹੜੀ ਬੀਬੀ ਜਨਮ ਤੋਂ ਹੀ ਅੰਨੀ ਵੀ ਸੀ, ਗੂੰਗੀ ਵੀ ਸੀ, ਬੋਲੀ ਵੀ ਸੀ, ਔਰ ਉਹਨੇ ਕਿਵੇਂ ਇਹ ਸਾਰੇ ਦੇ ਬਾਵਜੂਦ ਉਹਨੇ ਕਿਵੇਂ ਇਹਨਾਂ ਸਾਰੀਆਂ ਹੀ ਆਪਣੀਆਂ ਕਮਜ਼ੋਰੀਆਂ 'ਚੋਂ ਵੀ ਆਪਣੀ ਤਾਕਤ ਕੱਢੀ, ਕਿਵੇਂ ਉਸ ਨੇ। ਔਰ ਜਦੋਂ ਅੱਜ ਅਸੀਂ ਬ੍ਰੇਲ ਲੈਂਗੁਏਜ ਦੇਖਦੇ ਹਾਂ ਜਿਹੜੀ ਕਿ ਜਿਹੜੇ ਬਲਾਈਂਡ ਨੇ ਜਾਂ ਨਬੀਨੇ ਨੇ,
ਜੀ ਉਹ ਇਸਤੇਮਾਲ ਕਰਦੇ ਨੇ। ਉਹਨੇ ਉਹਦੇ 'ਚ ਕਿਤਾਬਾਂ ਵੀ ਲਿਖੀਆਂ। ਉਹ ਕਿਵੇਂ ਇੱਕ ਸੈਲੀਬ੍ਰਿਟੀ ਬਣੀ, ਅਸੀਂ ਕਿਸੇ ਦਿਨ ਸਪੈਸ਼ਲ ਇਸ ਦੇ ਉੱਤੇ ਜਿਹੜੀ ਹੈ ਡਿਸਕਸ਼ਨ ਕਰਾਂਗੇ। ਪਰ ਮੈਂ ਸਮਝਦਾ ਵੀ ਇਹ ਵੀ ਕੁਝ ਰੱਬ ਦਾ ਕੋਈ ਐਸਾ ਉਸ ਦਾ ਭਾਣਾ ਵੀ ਹੁੰਦਾ ਜਦੋਂ ਉਹ ਮਹਿਰੂਮ ਕਰਦਾ। ਪਰ ਇਸ ਕਿਸਮ ਦੀ ਵੀ ਤਾਕਤ ਉਹਨਾਂ 'ਚ ਹੁੰਦੀ ਹੈ ਅਲਟੀਮੇਟਲੀ ਕਿ ਉਹ ਆਪਣੀ ਵਿਲ ਦੇ ਨਾਲ ਆਪਣੇ ਪ੍ਰੈਜ਼ੈਂਟ ਨੂੰ ਬਦਲ ਦਿੰਦੇ ਨੇ, ਕਿਉਂਕਿ ਬਹੁਤ ਵਾਰ ਪਾਸਟ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੈ। ਬਿਲਕੁਲ ਦੁਨੀਆ 'ਚ ਅਸੀਂ ਕਿੱਥੇ ਜੰਮਣਾ, ਕਿੱਥੇ ਆਏ, ਕਿਵੇਂ ਆਏ। ਜਿਵੇਂ ਕੋਈ ਮੈਨੂੰ ਦੱਸ ਰਿਹਾ ਸੀ ਸੱਜਣ, ਕਹਿਣ ਲੱਗਿਆ ਜੀ ਸਾਡਾ ਮੁੰਡਾ ਵਿਗੜਿਆ ਹੋਇਆ ਤੇ ਜੇ ਉਹਨੂੰ ਅਸੀਂ ਕਹੀਏ ਤੇ ਉਹ ਕਹਿੰਦਾ ਕਿ ਤੁਸੀਂ ਮੈਨੂੰ ਜੰਮਿਆ ਹੀ ਕਿਉਂ ਸੀ, ਜਾਂ ਤੁਸੀਂ ਜੰਮਣ ਦਾ ਗੁਨਾਹ ਕੀਤਾ। ਹੁਣ ਕਈ ਚੀਜ਼ਾਂ ਨੇ ਜਿਹਦੇ 'ਚ ਤੁਸੀਂ ਕੁਝ ਨਹੀਂ ਕਰ ਸਕਦੇ, ਲੇਕਿਨ ਜਿਹੜਾ ਵਰਤਮਾਨ ਤੁਹਾਡੇ ਕੋਲ ਹੁੰਦਾ ਹੈ, ਜੇ ਰੱਬ ਦੀ ਰਹਿਮਤ ਰਹੇ ਔਰ ਠੀਕ ਉਸ ਵਿਸ਼ਵਾਸ ਦੇ ਨਾਲ ਜਿਹੜਾ ਉਹ ਰੂਹ ਜਿਹੜੀ ਭਾਵੇਂ ਮਹਿਰੂਮ ਵੀ ਹੁੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਤੋਂ, ਖਲੋਏ ਤਾਂ ਫਿਰ ਉਹ ਡੈਸਟਨੀ ਬਦਲ ਦਿੰਦੀ ਹੈ। ਔਰ ਜਦੋਂ ਅੱਜ ਅਸੀਂ ਸ਼ਹੀਦ ਊਧਮ ਸਿੰਘ ਸੁਨਾਮ ਜਿਹੜਾ ਕਿ ਉਹਨਾਂ ਦਾ ਜ਼ੱਦੀ ਜਿਹੜਾ ਅੱਜ ਵੀ ਕਸਬਾ ਹੈ, ਉਸ ਵੇਲੇ ਜਿਹੜਾ ਤੋਂ ਉਹਨਾਂ ਦਾ ਜਨਮ ਜਿਹੜਾ ਉਹ 1899 ਦੇ ਵਿੱਚ ਹੁੰਦਾ ਹੈ, ਉਦੋਂ ਬਿਲਕੁਲ ਛੋਟਾ ਹੋਏਗਾ। ਔਰ ਇਹ ਵੀ ਕਈ ਵਾਰ ਹਿਸਟਰੀ ਦੇ ਕ੍ਰਿਸ਼ਮੇ ਨੇ ਜਾਂ ਪ੍ਰੇਰਨਾ ਨੇ ਕਿ ਜਿਸ ਗਲੀ ਚੋਂ ਸ਼ਹੀਦ ਊਧਮ ਸਿੰਘ ਜਿੱਥੇ ਉਹਨਾਂ ਦਾ ਜਨਮ ਹੋਇਆ, ਉਸੇ ਚੋਂ ਹੀ ਕਰਮਜੀਤ ਸਿੰਘ ਜਿਨ੍ਹਾਂ ਨੇ ਅਲਟੀਮੇਟਲੀ ਰਾਜੀਵ ਗਾਂਧੀ ਨੂੰ ਸਜ਼ਾ ਦੇਣ ਦੇ ਲਈ ਨਵੰਬਰ 84 ਦੀ ਜਿਵੇਂ ਉਸ ਰਾਜਘਾਟ ਦੇ ਉੱਤੇ ਜਾ ਕੇ ਆਪਣਾ ਥਾਂ ਬਣਾਈ। ਔਰ ਵੱਖਰੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਉਹ ਕਾਮਯਾਬ ਆਪਣੇ ਮਿਸ਼ਨ 'ਚ ਨਹੀਂ ਹੋਏ, ਪਰ ਉਹਨਾਂ ਨੇ ਮੈਸੇਜ ਜ਼ਰੂਰ ਦੇ ਦਿੱਤਾ ਕਿ ਭਾਈ ਜਦੋਂ ਤੱਕ ਪੰਜਾਬ ਦੇ ਵਿੱਚ ਜਾਂ ਇਸ ਧਰਤੀ ਦੇ ਉੱਤੇ ਇੱਕ ਵੀ ਸਿੱਖ ਕਾਇਮ ਹੈ, ਔਰ ਇਹ ਜਿਹੜਾ ਗੁਰੂ ਨੇ ਸਾਨੂੰ ਸਾਡੇ ਜ਼ਿੰਮੇ ਕੰਮ ਲਾਇਆ ਹੋਇਆ ਕਿ ਭਾਈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਨਿਰਧਨ ਦੀ ਪ੍ਰਤਪਾਲਣਾ ਔਰ ਟਾਇਰੈਂਟ ਨੂੰ ਸਜ਼ਾ। ਸੋ ਉਸ ਗਲੀ ਚੋਂ ਹੀ ਜਿਹੜਾ ਉਹ ਕਰਮਜੀਤ ਸਿੰਘ ਵੀ ਨਿਕਲੇ ਜਿਨ੍ਹਾਂ ਨੇ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਦਾ ਜਿਹੜਾ ਉਹ ਯਤਨ ਕੀਤਾ। ਹੁਣ ਊਧਮ ਸਿੰਘ ਜਦੋਂ ਅਸੀਂ ਉਹਨਾਂ ਦਾ ਬਚਪਨ ਦੇਖਦੇ ਹਾਂ, ਪਿਤਾ ਦਾ ਨਾਂ ਟਹਿਲ ਸਿੰਘ ਮਿਲਦਾ ਹੈ, ਮਾਤਾ ਦਾ ਨਾਂ ਨਹੀਂ ਹੈ ਕਿਤੇ ਵੀ, ਹਾਲਾਂ ਹੁਣ ਹਿਸਟਰੀ ਹੋਰ ਵੀ ਕਈ ਕੁਛ ਉਹਨਾਂ ਦੇ ਬਾਰੇ ਲੱਭ ਰਹੀ ਹੈ। ਸੋ ਉਹਨਾਂ ਦੇ ਜਦੋਂ ਤੱਕ ਉਹ 7 ਸਾਲ ਦੀ ਉਮਰ ਤੱਕ, ਹਾਲਾਂ ਉਹਨਾਂ ਦਾ ਬੜਾ ਗਰੀਬ ਪਰਿਵਾਰ, ਉਹਨਾਂ ਦੇ ਪਿਤਾ ਜੀ ਵੀ ਟਹਿਲ ਸਿੰਘ ਕਿਤੇ ਚੌਕੀਦਾਰ ਸਨ ਰੇਲਵੇ ਕ੍ਰਾਸਿੰਗ ਦੇ ਉੱਤੇ ਸੁਨਾਮ ਦੇ ਲਾਗਲੇ ਪਿੰਡ, ਪਰ 7 ਸਾਲ ਦੀ ਉਮਰ ਤੱਕ ਪਹੁੰਚਦੇ ਆ ਉਹਨਾਂ ਦੇ ਮਾਤਾ ਤੇ ਪਿਤਾ ਦੋਨੋਂ ਹੀ ਚੜ੍ਹਾਈ ਕਰ ਜਾਂਦੇ ਨੇ। ਔਰ ਇਹ ਦੋ ਭਰਾ ਨੇ, ਇਹਨਾਂ ਦਾ ਜਿਹੜਾ ਨਾਂ ਹੈ ਉਹ ਸ਼ੇਰ ਸਿੰਘ ਹੈ ਔਰ ਉਹਨਾਂ ਦੇ ਭਰਾ ਦਾ ਨਾਂ ਜਿਹੜਾ ਉਹ ਮੁਕਤਾ ਸਿੰਘ ਹੈ। ਹੁਣ ਇਹ ਦੋਵੇਂ ਹੀ ਜਿਹੜੇ ਰਹਿ ਜਾਂਦੇ ਨੇ ਔਰ ਜਿਹੜੇ ਵੀ ਕੋਈ ਰਿਸ਼ਤੇਦਾਰ ਜਾਂ ਦੂਜੇ ਹੋਣਗੇ ਉਹ ਆ ਕੇ ਉਦੋਂ ਕੀ ਅਜੇ ਜਦੋਂ ਅਸੀਂ ਭਾਈ ਵੀਰ ਸਿੰਘ ਹੋਰਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ, ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਸਾਹਿਤ ਦੇ ਵਿੱਚ ਜਾਂ ਪੰਜਾਬ ਦਾ 6ਵਾਂ ਦਰਿਆ ਵੀ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਨੇ ਲਿਟਰੇਚਰ ਦੀ ਦੁਨੀਆ 'ਚ ਗੁਰਮਤ ਸਾਹਿਤ ਹੀ ਨਹੀਂ, ਜਿਸ ਕਿਸਮ ਦੀ ਈਵਨ ਰੈਵੋਲੂਸ਼ਨਰੀ ਲਾਈਨ ਵੀ ਜਦੋਂ ਅਸੀਂ ਅੱਜ ਵੀ ਉਹਨਾਂ ਦੀ ਲਿਖਤ ਸੁੰਦਰੀ ਜਿਹਦੇ 'ਚ ਕਿ ਉਹਨਾਂ ਨੇ 18ਵੀਂ ਸਦੀ 'ਚ ਸਿੰਘਣੀਆਂ ਦਾ ਕੀ ਕਰੈਕਟਰ ਸੀ, ਹਾਲਾਂਕਿ ਸੁੰਦਰੀ ਕੋਈ ਹਿਸਟੋਰੀਕਲ ਕਰੈਕਟਰ ਨਹੀਂ ਹੈ, ਲੇਕਿਨ ਉਹ ਇੱਕ ਐਵਰੇਜ ਸਿੰਘਣੀ ਦੇ ਕਰੈਕਟਰ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਕਿ 18ਵੀਂ ਸਦੀ 'ਚ ਮੁਸ਼ਕਲਾਂ ਦੇ ਬਾਵਜੂਦ ਖਾਲਸੇ ਦੇ ਦਲਾਂ 'ਚ ਬੀਬੀਆਂ ਸੇਵਾ ਵੀ ਕਰਦੀਆਂ ਸਨ, ਦਲੇਰੀ ਵੀ ਸੀ, ਦਇਆ ਵੀ ਸੀ ਔਰ ਮੁਸ਼ਕਲ ਦੇ ਵੇਲੇ ਦੁਸ਼ਮਣ ਦੀ ਵੀ ਮਦਦ ਕਰਨ ਦਾ ਜਿਹੜਾ ਸਰਬੱਤ ਦੇ ਭਲੇ ਦਾ ਸਿੱਖੀ ਦਾ ਕਨਸੈਪਟ ਹੈ ਉਸ ਦੇ ਉੱਤੇ ਉਹ ਪਹਿਰਾ ਦਿੰਦੀਆਂ ਸਨ। ਔਰ ਇਸ ਦੇ ਨਾਲ ਨਾਲ ਭਾਈ ਵੀਰ ਸਿੰਘ ਹੋਰਾਂ ਦੀ ਪ੍ਰੇਰਨਾ ਦੇ ਨਾਲ ਜਿਹੜੀਆਂ 2-3 ਇੰਸਟੀਟਿਊਸ਼ਨਸ ਕਾਇਮ ਹੋਈਆਂ, ਉਹਨਾਂ 'ਚ ਇੱਕ ਉਹਨਾਂ ਦੀ ਬਹੁਤ ਵੱਡੀ ਦੇਣ ਸਿੱਖ ਐਜੂਕੇਸ਼ਨਲ ਕਾਨਫਰੰਸ ਹੁਣ ਵੀ ਹਰ ਸਾਲ ਹੁੰਦੀ ਹੈ, ਚੀਫ ਖਾਲਸਾ ਦੀਵਾਨ ਜਿਸ ਦੀ ਉਹ ਰੂਹੇ ਰਵਾਨ ਸਨ। ਔਰ ਸਿੱਖ ਐਜੂਕੇਸ਼ਨਲ ਕਾਨਫਰੰਸ ਬੇਸ਼ੱਕ ਹਰ ਸਾਲ ਹੁੰਦੀ ਸੀ, ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ 19ਵੀਂ ਸਦੀ ਦੇ ਅਖੀਰਲੇ ਹਿੱਸੇ 'ਚ 20ਵੀਂ ਸਦੀ ਦੀ ਬਿਗਨਿੰਗ 'ਚ ਪੰਜਾਬ ਭਰ ਦੇ ਵਿੱਚ ਖਾਲਸਾ ਸਕੂਲਾਂ ਦਾ ਜਾਲ ਵਿਛਿਆ, ਖਾਲਸਾ ਕਾਲਜ 1893 'ਚ ਹੋਂਦ 'ਚ ਆਇਆ ਔਰ ਇਸ ਦੇ ਪਿੱਛੇ ਬਹੁਤ ਵੱਡੀ ਪ੍ਰੇਰਨਾ ਜਿਹੜੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਸੀ। ਔਰ ਦੂਸਰੀ ਇੰਸਟੀਟਿਊਸ਼ਨ ਜਿਸ ਨੇ ਸ਼ਹੀਦ ਊਧਮ ਸਿੰਘ ਵਰਗਾ ਜਿਹੜਾ ਨੌਜਵਾਨ ਦਿੱਤਾ ਹੈ ਉਹ ਸੀ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਪੁਤਲੀ ਘਰ 'ਚ। ਔਰ ਜਿਵੇਂ ਸ਼ਾਇਦ ਮੈਂ ਅੱਗੇ ਵੀ ਕਦੇ ਜ਼ਿਕਰ ਕੀਤਾ ਸੀ ਕਿ 2-3 ਸੰਸਥਾਵਾਂ ਜਿਨ੍ਹਾਂ ਦੇ ਨਾਲ ਮੇਰਾ ਵਿਸ਼ੇਸ਼ ਸਨੇਹ ਨਹੀਂ ਰਿਹਾ, ਜਲੰਧਰ ਹੁੰਦਿਆਂ ਵੀ
ਜਦੋਂ ਅੰਮ੍ਰਿਤਸਰ ਹਰ ਆਲਮੋਸਟ ਵੀਕਐਂਡ ਜਾਣ ਦਾ ਸਬੱਬ ਹੁੰਦਾ ਸੀ ਤੇ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰ ਜਾਂ ਉੱਥੋਂ ਦੇ ਰੂਹਾਨੀ ਆਨੰਦ ਤੋਂ ਇਲਾਵਾ ਜਿਹੜੀਆਂ ਦੋ ਥਾਵਾਂ ਜਿਨ੍ਹਾਂ ਨਾਲ ਮੇਰਾ ਵਿਸ਼ੇਸ਼ ਲਗਾਵ ਰਿਹਾ ਔਰ ਉਹ ਵਿਜ਼ਿਟ ਮਸਟ ਸੀ, ਉਹਨਾਂ ਦੇ ਵਿੱਚ ਸੈਂਟਰਲ ਖਾਲਸਾ ਯਤੀਮਖਾਨਾ ਔਰ ਦੂਸਰਾ ਪਿੰਗਲਵਾੜਾ ਅੰਮ੍ਰਿਤਸਰ। ਔਰ ਇਹ ਸੈਂਟਰਲ ਖਾਲਸਾ ਯਤੀਮਖਾਨਾ ਵੀ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਉਹ ਵਿਜ਼ਨ, ਕਿਉਂਕਿ ਸੈਂਟਰਲ ਖਾਲਸਾ ਯਤੀਮਖਾਨਾ ਦੇ ਨਾਲ ਹੀ ਦੂਸਰੀ ਇੰਸਟੀਚਿਊਸ਼ਨ ਸੂਰਮਾ ਸਿੰਘ ਆਸ਼ਰਮ ਹੈ। ਇਹ ਵੀ ਭਾਈ ਸਾਹਿਬ ਦੀ ਪ੍ਰੇਰਨਾ ਸੀ ਕਿ ਕਿੱਥੇ ਜਦੋਂ ਕਿਸੇ ਦੇ ਘਰ 'ਚ ਬੱਚਾ ਪੈਦਾ ਹੋਇਆ ਜੇ ਉਹ ਅੰਨ੍ਹੇ ਤੇ ਉਹੀ ਹੁੰਦਾ ਸੀ ਕਿ ਭਾਈ ਉਹ ਸਾਰੀ ਉਮਰ ਮੰਗਤਾ ਬੱਸਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਹੋਣ ਦਾ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪਿਛਲੀ ਇੱਕ ਸਦੀ 'ਚ ਜਿਹੜੇ ਸਾਡੇ ਬੈਸਟ ਕੀਰਤਨੀਏ ਨਿਕਲੇ ਨੇ ਉਹ ਸੂਰਮਾ ਸਿੰਘ, ਸੂਰਮਾ ਇਹ ਵੀ ਨਿਹੰਗ ਸਿੰਘਾਂ ਦਾ ਜਾਂ ਪੁਰਾਤਨ ਸਿੰਘਾਂ ਦਾ ਜਿਹੜਾ ਕਿ ਬੱਚਾ ਜਾਂ ਬੱਚੇ ਖਾਸ ਤੌਰ ਤੇ ਕਿਉਂਕਿ ਸੂਰਮਾ ਸਿੰਘ ਆਸ਼ਰਮ ਬॉयਜ਼ ਲਈ ਸੀ ਕਿ ਭਾਈ ਇਹ ਸੂਰਮਾ। ਔਰ ਜਿੰਨੇ ਅਸੀਂ ਜੇ ਪੀਤੇਜ ਪੀਰੀਅਡ 'ਚ ਦੇਖੀਏ ਭਾਈ ਸੁਰਜਨ ਸਿੰਘ ਹੋਰਾਂ ਦੇ ਪੀਰੀਅਡ ਤੋਂ ਸ਼ੁਰੂ ਕਰਕੇ ਭਾਈ ਗੋਪਾਲ ਸਿੰਘ ਔਰ ਅੱਜ ਵੀ ਭਾਈ ਗੁਰਮੇਜ ਸਿੰਘ ਭਾਈ ਔਰ ਹੋਰ ਵੀ ਬਹੁਤ ਸਾਰੇ, ਮੈਂ ਬਹੁਤ ਸਾਰਿਆਂ ਦੇ ਨਾਂ ਮਿਸ ਕਰ ਰਹੇ ਹਾਂ ਪਰ ਮੈਂ ਇੱਕ ਐਜ਼ ਏ ਸੈਂਪਲ ਨੇਮ ਲਏ ਨੇ। ਔਰ ਅੱਜ ਵੀ ਜਦੋਂ ਹਾਲਾਂਕਿ ਆਸਾ ਦੀ ਵਾਰ ਕਿੰਨੇ ਕੀਰਤਨੀ ਰਾਗੀ ਸਿੰਘਾਂ ਨੇ ਗਾਇਨ ਕੀਤੀ ਹੈ, ਪਤਾ ਨਹੀਂ ਸਾਡੇ ਉਹ ਬਚਪਨ ਦੀਆਂ ਯਾਦਾਂ ਜੁੜਿਆ ਹੋਇਆ ਅੱਜ ਵੀ ਜਿਹੜੀ ਮੈਨੂੰ ਧੂਪ ਆਉਂਦੀ ਹੈ ਜਦੋਂ ਮੈਂ ਭਾਈ ਸੁਰਜਨ ਸਿੰਘ ਹੋਰਾਂ ਦੀ ਆਸਾ ਦੀ ਵਾਰ ਸੁਣਦਾ। ਔਰ ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰਿਆਂ ਦੇ ਨਾਲ। ਹੁਣ ਇਹੀ ਬੱਚੇ ਜਿਹੜੇ ਨੇ ਘਰਾਂ ਦੇ ਵਿੱਚ ਜਾਂ ਰੁਲਦੇ ਜਾਂ ਬੱਸਾਂ ਦੇ ਵਿੱਚ ਮੰਗਤੇ ਹੁੰਦੇ, ਪਰ ਇਹ ਵਿਜ਼ਨ ਸੀ ਕਿ ਭਾਈ ਨਹੀਂ, ਜੇ ਗੁਰੂ ਦੇ ਇਹ ਪਰਿਵਾਰਾਂ 'ਚ ਆਏ ਨੇ ਤੇ ਇਹਨਾਂ ਨੂੰ ਤੁਸੀਂ ਆਨਰੇਬਲ ਇਹਨਾਂ ਨੂੰ ਕੀਰਤਨ ਸਿਖਾਓ ਔਰ ਉਸ ਦੇ ਨਾਲ ਜਿੱਥੇ ਸੰਗਤ ਦੀ ਸੇਵਾ ਕਰਨਗੇ ਉੱਥੇ ਇਹਨਾਂ ਦਾ ਜੀਵਨ ਵੀ ਜਿਹੜਾ ਉਹ ਸੌਖਾ ਹੋਵੇਗਾ। ਹੁਣ ਇਹੀ ਸੈਂਟਰਲ ਖਾਲਸਾ ਯਤੀਮਖਾਨਾ ਹੈ ਜਿੱਥੇ ਭਾਈ ਵੀਰ ਜਿਹੜਾ ਭਾਈ ਵੀਰ ਸਿੰਘ ਦੇ ਵਿਜ਼ਨ ਚੋਂ ਨਿਕਲਿਆ ਔਰ ਊਧਮ ਸਿੰਘ ਨੂੰ ਜਿਹੜਾ ਔਰ ਉਹਦੇ ਭਰਾ ਨੂੰ ਵੀ ਮੁਕਤਾ ਸਿੰਘ ਨੂੰ ਉੱਥੇ ਲਿਆ ਕੇ ਜਮ੍ਹਾਂ ਕਰਵਾ ਗਏ। ਔਰ ਇਹ ਪਰੰਪਰਾ ਸੀ ਉੱਥੇ ਜਿੰਨੇ ਵੀ ਸੈਂਟਰਲ ਖਾਲਸਾ ਯਤੀਮਖਾਨਾ ਦੇ ਵਿੱਚ ਪੜ੍ਹਨ ਵਾਲੇ ਨੇ ਜਾਂ ਸੂਰਮਾ ਸਿੰਘ ਆਸ਼ਰਮ 'ਚ ਨੇ ਸਾਰੇ ਹੀ ਅੰਮ੍ਰਿਤਧਾਰੀ ਹੁੰਦੇ ਨੇ, ਭਾਵੇਂ ਛੋਟੇ ਵੀ ਆਏ ਕੋਈ 10 ਸਾਲ 12 ਸਾਲ ਦਾ ਵੀ ਹੁੰਦਾ ਉਹ 10-11 ਸਾਲ ਦੇ ਉਹ ਅੰਮ੍ਰਿਤ ਛਕਦੇ ਨੇ। ਸੋ ਇੱਥੇ ਵੀ ਇਹਨਾਂ ਦੋਨਾਂ ਭਰਾਵਾਂ ਨੂੰ ਅੰਮ੍ਰਿਤ ਛਕਿਆ ਔਰ ਸ਼ੇਰ ਸਿੰਘ ਜਿਹੜੇ ਨੇ ਊਧਮ ਸਿੰਘ ਬਣੇ ਔਰ ਮੁਕਤਾ ਸਿੰਘ ਜਿਹੜੇ ਨੇ ਉਹ ਸਾਧੂ ਸਿੰਘ ਬਣੇ। ਔਰ ਇਹ ਵੀ ਕੁਦਰਤ ਦਾ ਕੋਈ ਹੋਣੀ ਹੁੰਦੀ ਹੈ ਕਿ ਬਹੁਤ ਜਲਦੀ ਉਹਨਾਂ ਦੇ ਜਿਹੜੇ ਭਰਾਤਾ ਸਾਧੂ ਸਿੰਘ ਨੇ ਉਹ ਵੀ ਚੜ੍ਹਾਈ ਕਰ ਗਏ। ਹੁਣ ਊਧਮ ਸਿੰਘ ਜਿਹੜੇ ਨੇ ਉਹ ਇਸ ਦੁਨੀਆ 'ਚ ਇਕੱਲੇ ਨੇ, ਲੇਕਿਨ ਉਹਨਾਂ ਦੇ ਵਿੱਚ ਉਹ ਵਿਲ ਹੈ, ਗੁਰੂ ਦੇ ਅੰਮ੍ਰਿਤ ਨੇ ਉਹਨਾਂ ਦੇ ਅੰਦਰ ਉਹ ਹੌਸਲਾ ਵੀ ਭਰਿਆ ਕਿ ਉੱਥੇ ਉਹਨਾਂ ਨੇ ਮੈਟ੍ਰਿਕ ਕੀਤੀ। ਔਰ ਫਿਰ ਇਹ ਉਹ ਪੀਰੀਅਡ ਹੈ ਬ੍ਰਿਟਿਸ਼ ਰਾਜ ਹੈ ਔਰ ਮਾਈਕਲ ਆਡਵਾਇਰ ਪੰਜਾਬ ਦਾ ਗਵਰਨਰ ਹੈ ਔਰ ਇਹ ਉਹ ਪੀਰੀਅਡ ਸੀ ਕਿਉਂਕਿ ਆਲਮੋਸਟ ਜਿਹੜਾ ਪਹਿਲਾ ਵੱਡਾ ਸੰਸਾਰ ਜੰਗ ਹੈ ਫਸਟ ਵਰਲਡ ਵਾਰ 1914 ਤੋਂ 1919 ਤੱਕ ਅਸੀਂ ਕਹਿੰਦੇ ਹਾਂ, ਪਰ 1918 'ਚ ਟੀਟੀ ਹੋ ਜਾਂਦੀ, ਆਲਮੋਸਟ ਐਂਡ ਹੋ ਗਈ ਸੀ। ਹੁਣ ਜਦੋਂ ਫਸਟ ਵਰਲਡ ਵਾਰ ਤੋਂ ਪਹਿਲਾਂ ਭਾਰਤ ਦੇ ਲੋਕਾਂ 'ਚੋਂ ਭਰਤੀ ਲੈਣਾ ਚਾਹੁੰਦੇ ਸੀ ਅੰਗਰੇਜ਼ ਤੇ ਉਹਨਾਂ ਨੇ ਜਿਹੜਾ ਇਕਰਾਰ ਕੀਤਾ ਕਿ ਭਾਈ ਵੱਧ ਤੋਂ ਵੱਧ ਭਰਤੀ ਹੋਵੋ ਔਰ ਆਜ਼ਾਦ ਹੋਣ ਤੋਂ ਬਾਅਦ ਜਦੋਂ ਜੰਗ ਖਤਮ ਹੋਏਗਾ ਅਸੀਂ ਤੁਹਾਨੂੰ ਹੋਰ ਵੀ ਫਰੀडम्स ਦੇਵਾਂਗੇ। ਪਰ ਹੋਇਆ ਇਸ ਦੇ ਬਿਲਕੁਲ ਉਲਟ ਔਰ ਉਹਨਾਂ ਨੇ ਜਿਹੜਾ ਇਸ ਕਿਸਮ ਦਾ ਰੌਲਟ ਐਕਟ ਅੰਗਰੇਜ਼ਾਂ ਨੇ ਲਿਆਂਦਾ ਜਿਹਦੇ ਥੱਲੇ ਇੰਨਾ ਸ਼ਿਕੰਜਾ ਕੱਸ ਦਿੱਤਾ ਕਿ ਕੋਈ 5 ਬੰਦੇ ਵੀ ਕਿਤੇ ਇਕੱਠੇ ਨਹੀਂ ਸੀ ਹੋ ਸਕਦੇ। ਬੜੀਆਂ ਸਖਤ ਧਾਰਾਵਾਂ ਲਿਆਂਦੀਆਂ ਔਰ ਇਸ ਨੂੰ ਕਾਲਾ ਕਾਨੂੰਨ ਕਿਹਾ ਗਿਆ। ਬਾਈਕਾਟ ਦੀ ਲਾਈਨ ਆਈ ਔਰ 4 ਚਫੇਰੇ ਉਦੋਂ ਅਜੇ ਗਾਂਧੀ ਨਵਾਂ ਪੋਲੀਟੀਕਲ ਸੀਨ ਤੇ ਆਇਆ ਸੀ। ਇਹ ਉਹੀ ਪੀਰੀਅਡ ਚੱਲ ਰਿਹਾ ਸੀ ਜਦੋਂ ਕਿ ਗਦਰ ਪਾਰਟੀ ਜਿਹੜੇ ਕਿ ਅਮਰੀਕਾ 'ਚੋਂ ਜਾ ਕੇ ਜਿਨ੍ਹਾਂ ਨੇ 1912-13 ਦੇ ਵਿੱਚ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਐਫਰਟ ਜਿਹੜਾ ਉਹ ਕਾਮਯਾਬ ਨਹੀਂ ਹੋਇਆ। ਉਹੀ ਪੀਰੀਅਡ ਸੀ ਗਦਰ ਮੂਵਮੈਂਟ ਤੋਂ ਪਹਿਲਾਂ ਜਿਹੜਾ ਕੋਮਾਗਾਟਾ ਮਾਰੂ ਐਪੀਸੋਡ ਹੋ ਚੁੱਕਾ ਸੀ। ਸੋ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਉਹ ਧਰਤੀ ਸੀ ਔਰ ਅੱਜ ਵੀ ਹੈ, ਇਹ ਬੇਸ਼ੱਕ ਅੱਜ ਇਹ ਨਵੇਂ ਹਿੰਦੂ ਤਵੀ ਇਤਿਹਾਸਕਾਰ ਬਣਾ ਕੇ ਮਹਾਰਾਣਾ ਪ੍ਰਤਾਪ ਨੂੰ ਕੁਝ ਬਣਾ ਦੇਣ ਜਾਂ ਕੋਈ ਹੋਰ ਇਤਿਹਾਸ ਆਪਣੇ ਹਿੰਦੂ ਤਵੀ ਸਾਵਰਕਰ ਨੂੰ ਕੁਝ ਬਣਾ ਦੇਣ, ਪਰ ਹਰ ਇੱਕ ਨੂੰ ਇਹ ਉਹੀ ਧਰਤੀ ਹੈ ਜਿਸ ਧਰਤੀ ਤੋਂ ਬਲਕਾਰ ਯੋਧੇ ਹਮੇਸ਼ਾ ਨਿਕਲੇ ਨੇ ਜਿਨ੍ਹਾਂ ਨੇ ਦੁਸ਼ਮਣ ਦਾ ਵੀ ਮੂੰਹ ਮੋੜਿਆ, ਮੁਗਲਿਆ ਰਾਜ ਦੀ ਜੜ ਪੁੱਟੀ, ਉਸ ਪਾਸਿਓਂ ਦਰਾ ਖੈਬਰ ਦੇ ਪਾਰ ਆਉਣ ਵਾਲੇ ਜਿਹੜੇ ਹਮਲਾਵਰ ਸੀ ਧਾੜਵੀ ਸੀ ਉਹਨਾਂ ਨੂੰ ਦਰਾ ਖੈਬਰ ਤੇ ਰੋਕਿਆ ਔਰ ਫਿਰ ਉਹ ਵਿਸ਼ਾਲ ਸਿੱਖ ਰਾਜ ਜਿਹੜਾ ਸਰਕਾਰੇ ਖਾਲਸਾ ਜੀ ਉਹਦੇ ਥੱਲੇ ਜਿਹੜਾ ਟਰੂ ਪੰਜਾਬੀਆਂ ਦਾ ਰਾਜ ਸੀ
ਜਿਸ ਦੇ ਵਿੱਚ ਬੇਸ਼ੱਕ ਸਰਕਾਰੇ ਖਾਲਸਾ ਜੀਓ ਸੀ, ਪਰ ਉਸ ਪਾਵਰ ਨੂੰ ਸ਼ੇਅਰ ਕੀਤਾ ਹਿੰਦੂਆਂ ਦੇ ਨਾਲ ਵੀ, ਮੁਸਲਮਾਨਾਂ ਦੇ ਨਾਲ ਵੀ, ਪਰ ਕਿਵੇਂ ਡੋਗਰਿਆਂ ਨੇ, ਮਿਸ਼ਰਾਂ ਨੇ ਉਹਨੂੰ ਅੰਗਰੇਜ਼ਾਂ ਦੇ ਪੇਟੇ ਪਾਇਆ 1849 'ਚ। ਪਰ ਇਹਦੇ ਬਾਵਜੂਦ ਸਿੱਖ ਆਰਾਮ ਨਾਲ ਨਹੀਂ ਬੈਠੇ। ਪੰਜਾਬ ਦੀ ਧਰਤੀ ਤੋਂ ਭਾਈ ਮਹਾਰਾਜ ਸਿੰਘ ਪਹਿਲੇ ਯੋਧੇ ਉਭਰੇ, ਉਹਨਾਂ ਨੂੰ ਸਿੰਗਾਪੁਰ ਦੇ ਵਿੱਚ ਨਜ਼ਰਬੰਦ ਕਰਕੇ, ਐਗਜ਼ਾਈਲ ਕਰਕੇ ਉੱਥੇ ਮਾਰਿਆ ਗਿਆ। ਔਰ ਫਿਰ ਕੂਕਾ ਲਹਿਰ, ਜਿਨ੍ਹਾਂ ਨੇ ਰਹਿਣ ਨਾ ਦੇਵੋ ਹਿੰਚ ਰਾਜ ਫਰੰਗੀ ਦਾ, ਔਰ ਗਦਰ ਲਹਿਰ। ਔਰ ਇਸ ਸਾਰੇ ਪੀਰੀਅਡ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਅੰਗਰੇਜ਼ਾਂ ਨੇ ਵੀ ਇਹ ਦੇਖ ਲਿਆ ਵੀ ਜੇ ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਇਆ ਜਾਏ, ਜਿਵੇਂ ਜੂਨ 84 'ਚ ਜਦੋਂ ਇੰਦਰਾ ਗਾਂਧੀ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ, ਉਸ ਤੋਂ ਪਹਿਲਾਂ ਉਹਦੀਆਂ ਏਜੰਸੀਆਂ ਨੇ ਵੀ ਉਹ ਐਮਰਜੈਂਸੀ ਲਾਈ ਹੋਏ, ਦੂਜਾ ਲਾਇਆ ਹੋਇਆ ਅੰਦਾਜ਼ਾ ਲਾ ਲਿਆ ਸੀ ਕਿ ਇੱਥੇ ਬਾਕੀ ਸਾਰੇ ਸੁਸਰੀ ਦੀ ਨੀਂਦ ਸੌਣ ਵਾਲੇ ਨੇ, ਜੇ ਚੈਲੰਜ ਹੋਏਗਾ ਤੇ ਇੱਥੋਂ ਹੋਏਗਾ। ਤਾਂ ਉਹਨਾਂ ਨੇ ਕਿਹਾ ਜੀ ਇਹਨਾਂ ਦਾ ਇਹੀ ਅਕਾਲ ਤਖਤ ਹੈ, ਇੱਥੋਂ ਹੀ ਇਹ ਮੋਰਚੇ ਲਾਉਂਦੇ ਨੇ, ਇੱਥੋਂ ਹੀ ਇਹ ਮੀਰੀ ਪੀਰੀ ਦੀ ਗੱਲ ਕਰਦੇ ਨੇ, ਇੱਥੋਂ ਹੀ ਇਹ ਦਿੱਲੀ ਤਖਤ ਨੂੰ ਵੰਗਾਰਦੇ ਨੇ, ਇਹਨੂੰ ਅਕਾਲ ਤਖਤ ਨੂੰ ਢਹਿ ਢੇਰੀ ਕਰੋ। ਔਰ ਫਿਰ ਇੰਦਰਾ ਗਾਂਧੀ ਦਾ ਕੀ ਹਸ਼ਰ ਹੋਇਆ, ਜਨਰਲ ਵੈਦਿਆ ਦਾ ਕੀ ਹੋਇਆ, ਔਰ ਅੱਜ ਦੇ ਜਿਹੜੇ ਹਾਕਮ ਨੇ ਇਹ ਅਲਟੀਮੇਟਲੀ ਕਿੱਥੇ ਅਕਾਊਂਟੇਬਲ ਹੋਣਗੇ, ਕਿਵੇਂ ਕਿਵੇਂ ਹੋਣਗੇ, ਇਹ ਇਤਿਹਾਸ ਆਪਣੇ ਆਪ ਦੇ ਵਿੱਚ ਉਸ ਦੀ ਕੰਟੀਨਿਊਟੀ ਹੈ। ਸ਼ਹੀਦ ਊਧਮ ਸਿੰਘ ਉਸ ਜ਼ਰਖੇਜ਼ ਧਰਤੀ ਜਿੱਥੇ ਕਿ ਸਿੱਖੀ ਦੀ ਗੱਲ, ਪੰਜਾਬ ਦੀ ਅਣਖ ਦੀ ਗੱਲ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਇਹ ਉਸ ਧਰਤੀ ਦੇ ਜਾਏ ਦੀ ਗੱਲ ਹੈ ਜੀ। ਔਰ ਰੌਲਟ ਐਕਟ ਲਾਗੂ ਹੁੰਦਾ ਹੈ ਪੰਜਾਬ ਦੇ ਵਿੱਚ, 5 ਬੰਦਿਆਂ ਦੇ ਇਕੱਠੇ ਹੋਣ ਤੇ ਪਾਬੰਦੀ ਲੱਗ ਜਾਂਦੀ ਹੈ। ਔਰ ਪੰਜਾਬ ਜਿਹੜਾ ਹੈ ਇਸ ਕਿਸਮ ਦਾ ਮਾਹੌਲ ਮਾਈਕਲ ਐਡਵਾਇਰ ਗਵਰਨਰ ਦੇ ਥੱਲੇ ਹੁੰਦਾ ਹੈ। ਔਰ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਘਟਨਾਵਾਂ ਅਪ੍ਰੈਲ ਦੇ ਪਹਿਲੇ ਦੂਸਰੇ ਹਫ਼ਤੇ 'ਚ ਹੁੰਦੀਆਂ ਨੇ, ਉੱਥੇ ਮਾਰਸ਼ਲ ਲਾਅ ਲਾ ਦਿੱਤਾ ਜਾਂਦਾ ਹੈ, ਲੋਕਾਂ ਨੂੰ ਜਿਹੜਾ ਉਹ ਢਿੱਡ ਭਰਨੇ ਰਿੰਗਣ ਤੇ ਮਜਬੂਰ ਕੀਤਾ ਜਾਂਦਾ ਹੈ, ਜਲਸਿਆਂ ਜਲੂਸਾਂ ਤੇ ਪਾਬੰਦੀ ਹੈ। ਲੇਕਿਨ ਇਹਦੇ ਬਾਵਜੂਦ 13 ਅਪ੍ਰੈਲ ਦਾ ਜਦੋਂ ਵਿਸਾਖੀ ਦਾ ਦਿਨ ਆਉਂਦਾ ਹੈ ਤੇ ਸਿੱਖ ਸੰਗਤਾਂ ਬੇਸ਼ੱਕ ਅੱਜ ਵੀ ਇਹ ਯਤਨ ਹੈ ਇਹਨਾਂ ਦਾ, ਕਿਤੇ ਬਲੈਕ ਲਿਸਟਾਂ ਬਣਾ ਲਓ, ਸਿੱਖਾਂ ਨੂੰ ਤੁਸੀਂ ਦਰਬਾਰ ਸਾਹਿਬ ਤੋਂ ਤੋੜ ਦਿਓ, ਅੰਮ੍ਰਿਤਸਰ ਦੀ ਧਰਤੀ ਤੋਂ ਤੋੜਨ ਲਈ ਜਿਵੇਂ ਜੂਨ ਦੇ ਪਹਿਲੇ ਹਫ਼ਤੇ ਵੀ ਸਾਰੇ ਪੰਜਾਬ ਨੂੰ ਹੀ ਕੱਟ ਆਫ ਕਰਤਾ ਗਿਆ ਹੈ ਬਾਕੀ ਰੈਸਟ ਆਫ ਦਾ ਵਰਲਡ ਚੋਂ। ਇਹ ਅਫਸੋਸ ਕਈ ਵਾਰ ਇਹ ਹੁੰਦਾ ਹੈ, ਜਾਂ ਇਸ ਨੂੰ ਤੁਸੀਂ ਆਇਰਨੀ ਕਹਿ ਲਓ ਜਾਂ ਉਸ ਬੁੱਧੀ ਤੇ ਪਰਦਾ ਕਹਿ ਲਓ, ਕਿ ਹਰ ਇੱਕ ਨੇ ਦੇਖਿਆ ਮੁਗਲਾਂ ਨੇ ਕੀ ਨਹੀਂ ਕੀਤਾ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸਿੱਖਾਂ ਤੋਂ ਦੂਰ ਕਰਨ ਦੇ ਲਈ, ਅੰਗਰੇਜ਼ਾਂ ਨੇ ਕੀ ਨਹੀਂ ਕੀਤਾ, ਔਰ ਜੂਨ 84 ਤੋਂ ਲੈ ਕੇ ਕੀ ਨਹੀਂ ਹੋਇਆ। ਇਹਦੇ ਬਾਵਜੂਦ ਜੇ ਅੱਜ ਦੇ ਹਿੰਦੂਤਵੀ ਹਾਕਮ ਇਹ ਸਮਝਦੇ ਨੇ ਕਿ ਵੀ ਉਹ ਸਿੱਖ ਅਣਖ ਨੂੰ, ਸਿੱਖ ਗੈਰਤ ਨੂੰ ਜਿਹੜਾ ਉਹਨਾਂ ਨੇ ਬਾਦਲ ਔਰ ਇਸ ਕਿਸਮ ਦੀ ਨਸਲ ਦੇ ਜਿਹੜੇ ਨੇ ਉਹ ਆਪਣੇ ਝੋਲੇ 'ਚ ਪਾ ਲਏ ਨੇ, ਤਾਂ ਸਮਝਦੇ ਨੇ ਵੀ ਅਸੀਂ ਉਹਨਾਂ ਨੇ ਸਿੱਖਾਂ ਦੀ ਆਵਾਜ਼ ਜਾਂ ਸਿੱਖਾਂ ਦੀ ਅਣਖ ਨੂੰ ਜਿਹੜਾ ਉਹ ਖਤਮ ਕਰ ਦਿੱਤਾ। ਇਹ ਨਹੀਂ ਹੈ, ਕਿਉਂਕਿ ਜਿਸ ਕੌਮ 'ਚ ਊਧਮ ਸਿੰਘ, ਭਗਤ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ ਨੇ, ਕੌਣ ਮਾਰ ਸਕਦਾ ਹੈ ਇਸ ਕੌਮ ਨੂੰ। ਔਰ ਇਹ ਲਗਾਤਾਰ ਜਦੋਂ ਇੱਕ ਬੀਬੀ ਅਜੀਤ ਕੌਰ ਨੇ ਨਵੰਬਰ 84 ਤੋਂ ਬਾਅਦ ਇੱਕ ਕਹਾਣੀ ਸਿਰਾਂ ਦੀ ਫਸਲ ਲਿਖਿਆ ਸੀ ਕਿ ਇਸ ਧਰਤੀ ਤੇ ਜਿਉਂ-ਜਿਉਂ ਤੁਸੀਂ ਜਿਹਦਾ ਖੂਨ ਡੋਲਦੇ ਹੋ ਤਾਂ ਸਿਰਾਂ ਦੀ ਫਸਲ ਪੈਦਾ ਹੁੰਦੀ ਹੈ। ਔਰ ਇਹ ਜਿਹੜੀ ਹੈ ਇਸ ਕਦਰ ਇਹ ਫਸਲ ਹੈ ਕਿ ਇਹ ਕਦੇ ਸੁੱਕ ਨਹੀਂ ਸਕਦੀ, ਧਰਤੀ ਬੜੀ ਜਰਖੇਜ਼ ਹੈ। ਸੋ ਹੁਣ ਫਾਈਨਲੀ ਜਦੋਂ ਅੰਮ੍ਰਿਤਸਰ ਦੇ ਵਿੱਚ ਅਪ੍ਰੈਲ ਦੇ ਪਹਿਲੇ ਦੂਜੇ ਹਫ਼ਤੇ ਇਹ ਉਹਨਾਂ ਨੇ ਸਖਤੀ ਔਰ ਮਾਰਸ਼ਲ ਲਾਅ ਲਾਇਆ ਹੋਇਆ, ਉੱਥੇ ਮੇਜਰ ਜਨਰਲ ਰੈਂਕ ਦਾ ਜਿਹੜਾ ਬ੍ਰਿਗੇਡੀਅਰ ਵੀ ਉਹਨੂੰ ਲਿਖਿਆ ਹੈ, ਉਹ ਡਾਇਰ, ਜਿਸ ਨੂੰ ਅਕਸਰ ਜਨਰਲ ਡਾਇਰ ਬਹੁਤੇ ਸਮਝਦੇ ਨੇ, ਜਿਹਨੇ ਗੋਲੀ ਚਲਾਈ ਮਸ਼ੀਨ ਗੰਨਾਂ ਬੀੜ ਕੇ, ਪਰ ਇਹ ਜਿਹਨੂੰ ਊਧਮ ਸਿੰਘ ਨੇ ਮਾਰਿਆ ਇਹ ਮਾਈਕਲ ਐਡਵਾਇਰ ਸੀ। ਦੂਸਰਾ ਡਾਇਰ ਜਿਹੜਾ ਉਹ ਜਿਹੜਾ ਉਹਨੂੰ ਡਿਮੋਟ ਕਰ ਦਿੱਤਾ ਗਿਆ ਸੀ, ਉਹ ਕੁਦਰਤੀ ਮੌਤ ਤੇ ਮਰਿਆ। ਔਰ ਇਹਦੇ ਬਾਵਜੂਦ ਕਿ ਇੰਨੇ ਸਖਤ ਆਰਡਰ ਸੀ, ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ ਵਿਸਾਖੀ ਵਾਲੇ ਦਿਨ, ਉਹਦੇ ਨੇੜੇ ਹੀ ਜਿਹੜਾ ਇੱਕ ਛੋਟਾ ਜਿਹਾ ਗਾਰਡਨ ਬਾਗ ਸਰਦਾਰ ਜੱਲਾ 18th ਸੈਂਚੁਰੀ ਦੇ ਹੋਏ ਨੇ, ਉਹਨਾਂ ਦਾ ਬਾਗ ਸੀ ਜਿਹਨੂੰ ਜੱਲਿਆਂਵਾਲਾ ਬਾਗ ਕਰਕੇ ਜਾਣਿਆ ਜਾਂਦਾ ਸੀ। ਉੱਥੇ ਜਲਸਾ ਰੱਖਿਆ ਹੋਇਆ ਸੀ ਔਰ ਉਹ ਪੀਰੀਅਡ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਸਾਂਝ ਵੀ ਸੀ ਉਸ ਵੇਲੇ ਦੇ ਪੰਜਾਬ ਦੇ ਮਾਹੌਲ, ਹਿੰਦੂ, ਸਿੱਖ, ਮੁਸਲਮਾਨ। ਔਰ ਡਾਕਟਰ ਸੈਫੂਦੀਨ ਕਿਚਲੂ ਜਿਹੜੇ ਕਿ ਕਸ਼ਮੀਰੀ ਓਰੀਜਨ ਦੇ ਸਨ, ਬੜੇ ਪਪੂਲਰ ਲੀਡਰ ਸਨ ਕਾਂਗਰਸ ਦੇ, ਸ਼ਾਇਦ ਸਤਿਆਦੇਵ ਔਰ ਇੱਕ ਦੋ ਹੋਰ। ਸੋ ਉਹਨਾਂ ਨੇ ਜਲਸੇ ਨੂੰ ਐਡਰੈਸ ਕਰਨਾ ਸੀ ਔਰ ਅੰਮ੍ਰਿਤਸਰ ਦੇ ਵਿੱਚ ਵਾਇਲੈਂਸ ਵਾਲਾ ਮਾਹੌਲ, 2-3 ਦਿਨ ਪਹਿਲਾਂ ਭੀੜ ਨੇ ਵੀ ਬੈਂਕ ਦੇ ਉੱਤੇ ਕੁਝ ਹਮਲਾ ਕੀਤਾ, ਕੁਝ ਅੰਗਰੇਜ਼ਾਂ ਨੂੰ ਮਾਰਿਆ। ਸੋ ਕੁੱਲ ਮਿਲਾ ਕੇ, ਕਿਉਂਕਿ ਇਸ ਵਾਕਿਆ ਨੂੰ ਅਸੀਂ ਅਕਸਰ ਡਿਸਕਸ ਕਰਦੇ ਹਾਂ, ਮੈਂ ਬਹੁਤੇ ਵੇਰਵੇ ਵਿੱਚ ਨਹੀਂ ਜਾਵਾਂਗਾ, ਜਲਿਆਂਵਾਲੇ ਬਾਗ ਦਾ ਜਿਹੜਾ
ਕਾਰ ਹੈ ਉਹ ਲੋਕਲ ਜਿਹੜਾ ਜਨਰਲ ਡਾਇਰ ਹੈ, ਬ੍ਰਿਗੇਡੀਅਰ ਡਾਇਰ, ਉਹਨੇ ਵਰਤਾਇਆ ਮਸ਼ੀਨ ਗੰਨਾਂ ਬੀੜ ਕੇ। ਕਿੰਨੇ ਮਾਰੇ ਗਏ ਅਸੀਂ ਲਾਸਟ ਸੈਕਸ਼ਨ 'ਚ ਗੱਲ ਕੀਤੀ ਸੀ ਕਿ 100 400 500 ਹਨਾ ਆਫੀਸ਼ੀਅਲੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਪਨਸੇਸ਼ਨ ਵੀ ਦਿੱਤਾ ਕਾਫੀ ਵੱਡੇ ਅਮਾਉਂਟ ਦੇ ਵਿੱਚ। ਔਰ ਜਿਹੜਾ ਹੰਟਰ ਕਮਿਸ਼ਨ ਵੀ ਬੈਠਾ ਜਿਹਨੇ ਇਨਵੈਸਟੀਗੇਟ ਕੀਤਾ ਸਾਰੇ ਪਾਰਟ ਨੂੰ, ਔਰ ਡਾਇਰ ਨੂੰ ਜਿਹੜਾ ਉਹ ਡਿਮੋਟ ਕੀਤਾ ਗਿਆ। ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਪੰਜਾਬ ਦਾ ਗਵਰਨਰ ਸੀ ਮਾਈਕਲ ਆਡਵਾਇਰ, ਇਹ ਸਮਝਦਾ ਸੀ ਕਿ ਮੈਂ ਬਿਲਕੁਲ ਠੀਕ ਕੰਮ ਕੀਤਾ ਔਰ ਇਹ ਜਿਹੜਾ ਸਬਕ ਸਿਖਾਉਣ ਲਈ ਇਹਨਾਂ ਨੂੰ ਬੜਾ ਜ਼ਰੂਰੀ ਸੀ। ਹੁਣ ਇਹ ਉਹ ਦਿਨ ਹੈ 13 ਅਪ੍ਰੈਲ ਦਾ, ਜਦੋਂ ਮੈਂ ਯਤੀਮਖਾਨੇ ਦੀ ਗੱਲ ਕੀਤੀ ਹੈ, ਸੈਂਟਰਲ ਖਾਲਸਾ ਯਤੀਮਖਾਨਾ ਉਹਦਾ ਆਫੀਸ਼ੀਅਲ ਨਾਂ ਹੈ। ਹੁਣ ਵੀ ਇਹ ਸੇਵਾ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਵੀ ਰਹੀ ਹੈ ਕਿ ਹਮੇਸ਼ਾ ਹੀ ਖਾਸ ਮੌਕਿਆਂ ਦੇ ਉੱਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਸਮਾਗਮ ਹੁੰਦੇ ਨੇ, ਦੀਵਾਲੀ ਦੇ ਮੌਕੇ, ਵਿਸਾਖੀ ਤੇ ਜਾਂ ਕਿਤੇ ਵੀ ਇਕੱਠ ਹੁੰਦੇ ਨੇ, ਇਹ ਯਤੀਮਖਾਨੇ ਦੇ ਬੱਚੇ ਜਿਹੜੇ ਨੇ ਆ ਕੇ ਪਾਣੀ ਦੀ ਸੇਵਾ, ਲੱਸੀ ਦੀ ਸੇਵਾ, ਛਬੀਲ ਦੀ ਸੇਵਾ ਚਾਹ ਦੇ ਨਾਲ ਜਿਵੇਂ ਵਲੰਟੀਅਰ ਹੁੰਦੇ ਨੇ ਕਰਦੇ ਨੇ। ਔਰ ਉਦਮ ਸਿੰਘ ਵੀ ਆਪਣੇ ਬਾਕੀ ਵਿਦਿਆਰਥੀਆਂ ਦੇ ਨਾਲ ਇਸ ਥਾਂ ਦੇ ਉੱਤੇ ਆਇਆ ਹੋਇਆ ਸੀ। ਉਹਨੇ ਆਪਣੀਆਂ ਅੱਖਾਂ ਦੇ ਨਾਲ ਇਸ ਸਾਰੇ ਨੂੰ ਦੇਖਿਆ, ਸਰਵਾਈਵ ਕਰ ਗਿਆ। ਔਰ ਉਹਨੇ ਅਕਾਲ ਤਖਤ ਤੇ ਆ ਕੇ ਇਹ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਬਲ ਦਿਓ ਕਿ ਮੈਂ ਇਸ ਦਾ ਬਦਲਾ ਲਵਾਂ। ਔਰ ਇਸ ਵਾਕਿਆ ਤੋਂ ਅਸੀਂ ਵਾਕਿਫ ਹਾਂ ਕਿ ਉਹ ਅਮਰੀਕਾ ਵੀ ਆਏ ਔਰ ਹੁਣ ਹਿਸਟੋਰੀਅਨਸ ਤਾਂ ਕਈ ਉਹਨਾਂ ਦੇ ਉੱਤੇ ਜਿਹਨੇ ਇੱਕ PhD ਕੀਤੀ ਹੈ, ਪ੍ਰੋਫੈਸਰ ਨੇ, ਮੈਂ ਪੜ੍ਹ ਰਿਹਾ ਸੀ ਕਿ ਇੱਥੇ ਲੌਂਗ ਆਈਲੈਂਡ, ਨਿਊਯਾਰਕ 'ਚ ਵੀ ਹੋ ਰਹੇ, ਸਟਾਕਟਨ ਤਾਂ ਸਰਟਨਲੀ ਉਹ ਆਏ। ਔਰ ਇਹ ਵੀ ਸਬੂਤ ਕੁਛ ਆ ਰਹੇ ਨੇ ਕਿ ਨਿਊਯਾਰਕ 'ਚ ਉਹਨਾਂ ਨੇ ਵਿਆਹ ਵੀ ਕੀਤਾ, ਉਹਨਾਂ ਦੇ ਬੱਚੇ ਵੀ ਸਨ, ਕਿਉਂਕਿ ਕੁਝ ਸਾਲ ਉਹਨਾਂ ਨੇ ਇੱਥੇ ਗੁਜ਼ਾਰੇ। ਫਿਰ ਉਧਰ ਪੰਜਾਬ ਦੇ ਵਿੱਚ ਬੱਬਰ ਅਕਾਲੀ ਲਹਿਰ 1920 ਦਾ ਦੌਰ ਦੌਰਾ ਸ਼ੁਰੂ ਹੋ ਜਾਂਦਾ ਹੈ, ਸ਼ਹੀਦ ਭਗਤ ਸਿੰਘ, ਔਰ ਦੂਸਰਾ ਦੌਰ ਦੌਰਾ ਹੁੰਦਾ ਹੈ। ਔਰ ਉੱਥੋਂ ਫਿਰ ਉਹ ਅਫਗਾਨਿਸਤਾਨ ਰਾਹੀਂ ਜਾਂ ਕਿਵੇਂ ਉਹ ਇੰਗਲੈਂਡ 'ਚ ਪਹੁੰਚ ਜਾਂਦੇ ਨੇ। ਔਰ 21 ਸਾਲ ਜਿਹੜਾ ਉਹਨਾਂ ਨੇ ਜਿਹੜਾ ਇਸ ਨੂੰ ਇਹ ਗੱਲ ਮਨ ਦੇ ਵਿੱਚ ਰੱਖੀ ਕਿ ਇਹਨੂੰ ਸਜ਼ਾ ਯਾਫਤਾ ਕਰਨਾ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ 13 ਮਾਰਚ ਨੂੰ 1940 ਨੂੰ ਕੌਕਸਟਨ ਹਾਲ 'ਚ, ਜਿੱਥੇ ਕਿ ਸਰ ਮਾਈਕਲ ਆਡਵਾਇਰ ਸਪੈਸ਼ਲ ਸੱਦੇ ਦੇ ਉੱਤੇ ਆਇਆ ਹੋਇਆ ਸੀ, 2-3 ਸੁਸਾਇਟੀਜ਼ ਜਿਹੜੀਆਂ ਨੇ ਉਹਨਾਂ ਨੇ ਫੰਕਸ਼ਨ ਰੱਖਿਆ ਸੀ, ਉਸ ਦੇ ਵਿੱਚ ਉਹ ਬੜੇ ਮਾਣ ਦੇ ਨਾਲ ਉਹਨੇ ਕਿਹਾ ਕਿ ਜੀ ਮੈਂ ਇਹ ਕਰਕੇ ਸਬਕ ਸਿਖਾਇਆ ਸੀ। ਔਰ ਜੋ ਹੀ ਫੰਕਸ਼ਨ ਖਤਮ ਹੋਇਆ ਔਰ ਉਹਦੇ 'ਚ ਉਦਮ ਸਿੰਘ ਨੇ ਜਿਹੜਾ ਕਿ ਉਸ ਹਾਲ ਦੇ ਅੰਦਰ ਪਹੁੰਚ ਗਿਆ ਸੀ, ਉਹਨਾਂ ਦੇ ਕੋਲ ਰਿਵਾਲਵਰ ਨਾਲ ਉਹਨਾਂ ਨੇ ਸ਼ੂਟ ਕੀਤਾ। ਦੂਸਰੇ ਵੀ 2 ਜ਼ਖਮੀ ਹੋਏ, ਇੱਕ ਸ਼ਾਇਦ ਸੈਕਟਰੀ ਸੀ ਉੱਥੋਂ ਦਾ ਜਿਹੜਾ ਇੰਡੀਆ ਨਾਲ ਡੀਲ ਕਰਦਾ ਸੀ। ਪੁਲਿਸ ਵੀ ਘਬਰਾਈ, ਨੇੜੇ ਨਹੀਂ ਸੀ ਆ ਰਹੇ, ਔਰ ਉਹਨੇ ਆਪਣਾ ਪਿਸਤੌਲ ਸੁੱਟ ਕੇ ਆਪ ਹੀ ਕਿਹਾ ਕਿ ਭਾਈ ਮੈਂ ਆਪਣਾ ਕੰਮ ਕਰ ਦਿੱਤਾ। ਔਰ ਫਿਰ ਜਿਸ ਬਹਾਦਰੀ ਦੇ ਨਾਲ ਉਹਨਾਂ ਨੇ ਉਸ ਟਰਾਇਲ ਨੂੰ ਫੇਸ ਕੀਤਾ, ਔਰ ਮੈਂ ਉਹਨਾਂ ਦੀ ਕਿਉਂਕਿ ਸਮਾਂ ਸੀਮਾ ਹੈ, ਮੈਂ ਬਹੁਤ ਵੇਰਵੇ 'ਚ ਜਾਣ ਤੋਂ ਗੁਰੇਜ਼ ਕਰ ਰਿਹਾ। ਉਹਦੇ ਜਿਹੜੀ ਉਹਨਾਂ ਨੇ ਸਟੇਟਮੈਂਟ ਜੱਜ ਦੇ ਸਾਹਮਣੇ ਦਿੱਤੀ ਉਹ ਬੜੀ ਕਰੂਸ਼ਲ ਹੈ। ਉਹਦੇ 'ਚ ਉਹਨਾਂ ਨੇ ਕਿਹਾ ਆਈ ਡਿਡ ਇਟ ਬਿਕੋਜ਼ ਆਈ ਹੈਡ ਏ ਗਰਜ ਅਗੇਂਸਟ ਹਿਮ, ਕਿ ਮੈਂ ਇਹ ਕੀਤਾ ਕਿਉਂਕਿ ਮੇਰਾ ਇਸ ਦੇ ਖਿਲਾਫ ਜਿਹੜਾ ਉਹ ਸ਼ਿਕਵਾ ਸੀ, ਗਰਜ ਸੀ, ਗੁੱਸਾ ਸੀ। ਹੀ ਡਿਜ਼ਰਵਡ ਇਟ, ਇਹ ਹੱਕਦਾਰ ਸੀ ਇਸ ਦਾ। ਹੀ ਵਾਜ਼ ਦਾ ਰੀਅਲ ਕਲਪਰੇਟ, ਇਹ ਅਸਲੀ ਦੋਸ਼ੀ ਸੀ। ਹੀ ਵਾਂਟਡ ਟੂ ਕ੍ਰਸ਼ ਦਾ ਸਪਿਰਿਟ ਆਫ ਮਾਈ ਪੀਪਲ ਸੋ ਆਈ ਹੈਵ ਕ੍ਰਸ਼ਡ ਹਿਮ, ਇਹ ਮੇਰੇ ਲੋਕਾਂ ਦੀ ਸਪਿਰਿਟ ਨੂੰ ਤੋਂ ਭੰਨਣਾ ਚਾਹੁੰਦਾ ਸੀ ਪਰ ਮੈਂ ਇਹਨੂੰ ਭੰਨ ਦਿੱਤਾ। ਫॉर फुल 21 years I have been trying to wreak vengeance, ਮੈਂ ਪੂਰੇ 21 ਸਾਲ ਆਪਣੇ ਮਨ ਦੇ ਵਿੱਚ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਦੀ ਜਿਹੜੀ ਹੈ ਮੇਰੇ ਅੰਦਰ ਭਾਂਬੜ ਮਚੇ ਹੋਏ ਸੀ, ਵੈਂਜੀਐਂਸ ਸੀ। I am happy that I have done the job, ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣਾ ਕੰਮ ਕਰ ਦਿੱਤਾ ਹੈ। I am not scared of death, ਮੈਨੂੰ ਕੋਈ ਮੌਤ ਦਾ ਡਰ ਨਹੀਂ ਹੈ। I am dying for my country, ਮੈਂ ਆਪਣੇ ਦੇਸ਼ ਲਈ ਮਰ ਰਿਹਾ। I have seen my people starving in India under the British rule, ਮੈਂ ਦੇਖਿਆ ਮੇਰੇ ਮੁਲਕ ਦੇ ਵਿੱਚ ਇਹਨਾਂ ਦੇ ਰਾਜ ਵਿੱਚ ਲੋਕ ਭੁੱਖੇ ਮਰ ਰਹੇ ਨੇ, ਮੈਂ ਉਹਨਾਂ ਨੂੰ ਦੇਖਿਆ। I have protested against this, it was my duty। ਸੋ ਇਹ ਜਿਹੜੀ ਸਟੇਟਮੈਂਟ ਹੈ ਇਕੱਲਾ ਜਲਿਆਂਵਾਲੇ ਬਾਗ ਦੇ ਦਾਇਰਾਕਾਰ 'ਚ ਨਹੀਂ ਰਹਿੰਦੀ, ਫਿਰ ਇਹ ਚੈਲੰਜ ਹੈ ਸਾਰੇ ਬ੍ਰਿਟਿਸ਼ ਸਾਮਰਾਜ ਨੂੰ ਕਿ ਤੁਸੀਂ ਇਹ ਕਾਰਾ ਵੀ ਕੀਤਾ ਪਰ ਤੁਸੀਂ ਐਸੇ ਲੁੱਟੂ ਹੋ, ਤੁਸੀਂ ਲੁੱਟ ਪਾਈ ਹੋਈ ਹੈ ਕਿ ਲੋਕ ਮੇਰੇ ਦੇਸ਼ ਦੇ ਭੁੱਖੇ ਮਰ ਰਹੇ ਨੇ, ਮੈਂ ਉਹਨਾਂ ਨੂੰ ਮਰਦਿਆਂ ਦੇਖਿਆ ਔਰ ਇਹ ਮੇਰਾ ਫਰਜ਼ ਸੀ ਕਿ ਮੈਂ ਇਹ ਜਿਹੜਾ ਇਸ ਦੇ ਉੱਤੇ ਐਕਟ ਕਰਾਂ। ਵਾਟ ਏ ਗ੍ਰੇਟਰ ਆਨਰ ਕੁਡ ਬੀ ਬੈਸਟੋਰਡ ਔਨ ਮੀ ਦੈਨ ਡੈਥ ਫॉर द ਸੇਕ ਆਫ ਮਾਈ ਮਦਰਲੈਂਡ, ਇਸ ਤੋਂ ਵੱਧ ਕੇ ਮੇਰੇ ਲਈ ਕੀ ਫਖਰ ਵਾਲੀ ਗੱਲ ਹੋ ਸਕਦੀ ਹੈ
ਕਿ ਮੈਂ ਆਪਣੀ ਮਾਂ ਭੂਮੀ ਲਈ ਆਪਣੀ ਜਾਨ ਕੁਰਬਾਨ ਕਰ ਰਿਹਾ। ਔਰ 31 ਜੁਲਾਈ 1940 ਨੂੰ ਉਹਨਾਂ ਨੂੰ ਪੈਂਟੋਵਿਲ ਪ੍ਰਿਜ਼ਨ ਦੇ ਵਿੱਚ ਜਿਹੜਾ ਉਹ ਫਾਂਸੀ ਦਿੱਤੀ ਗਈ। ਹੁਣ ਇੱਕ ਪਾਸੇ ਤਾਂ ਇਹ ਬਹਾਦਰਾਨਾ ਊਧਮ ਸਿੰਘ ਜਿਨ੍ਹਾਂ ਦੀ ਪ੍ਰੇਰਨਾ ਸ਼ਹੀਦ ਭਗਤ ਸਿੰਘ ਸੀ, ਜਿਨ੍ਹਾਂ ਦੀ ਟ੍ਰੇਨਿੰਗ ਜਿਹੜਾ ਸੈਂਟਰਲ ਖਾਲਸਾ ਯਤੀਮਖਾਨਾ ਔਰ ਗੁਰੂ ਕੇ ਅੰਮ੍ਰਿਤ ਦੀ ਕਲਾ। ਪਰ ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਸਾਡੇ ਇਸ 32-33 ਸਾਲ ਦੇ ਸੰਘਰਸ਼ 'ਚ ਸੰਤ ਪਿੰਡਾਂ ਵਾਲੇ, ਜਿੰਦਾ ਸੁੱਖਾ, ਜਨਰਲ ਸੁਬੇਗ ਸਿੰਘ ਤੋਂ ਲੈ ਕੇ ਅੱਜ ਵੀ ਭਾਈ ਜਗਤਾਰ ਸਿੰਘ ਹਵਾਰਾ ਤੱਕ, ਜਿਨ੍ਹਾਂ ਨੂੰ ਹਕੂਮਤਾਂ ਦਹਿਸ਼ਤਗਰਦ ਕਹਿੰਦੀਆਂ। ਹੁਣ ਬੰਬਈ ਦੇ ਮਹਾਰਾਸ਼ਟਰ ਦੇ ਇੱਕ ਸਕੂਲ ਬੋਰਡ ਦੇ ਵਿੱਚ ਪੂਰਾ ਉਹਨਾਂ ਨੇ ਚੈਪਟਰ ਹਿਸਟਰੀ ਦਾ ਐਡ ਕੀਤਾ ਹੈ, ਪਿੰਡਾਂ ਵਾਲਿਆਂ ਨੂੰ ਦਹਿਸ਼ਤਗਰਦ ਕਿਹਾ। ਕਿਸੇ ਸਿੱਖ ਨੌਜਵਾਨ ਨੇ ਇਸ ਦੇ ਉੱਤੇ ਪੈਟੀਸ਼ਨ ਵੀ ਕੀਤੀ ਹੈ, ਮਹਾਰਾਸ਼ਟਰ ਕੋਰਟ 'ਚ ਉਹਨਾਂ ਨੇ ਡੇਟ ਪਾ ਦਿੱਤੀ ਹੈ। ਹੁਣ ਅਸੀਂ ਉੱਥੇ ਇਸ ਗੱਲ ਦੇ ਲਈ ਕਰ ਰਹੇ ਹਾਂ ਕਿ ਜੀ ਜੋ ਤੁਸੀਂ ਜਿਨ੍ਹਾਂ ਨੂੰ ਤੁਸੀਂ ਇਹ ਦਹਿਸ਼ਤਗਰਦ ਕਹਿੰਦੇ ਹੋ, ਇਹ ਤਾਂ ਆਜ਼ਾਦੀ ਘੁਲਾਟੀਆਂ ਨੇ। ਔਰ ਇਹ ਸਵਾਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਕੁਲਦੀਪ ਨਈਅਰ ਨੂੰ ਕਿਹਾ ਸੀ ਕਿ ਉਹਨੇ ਭਗਤ ਸਿੰਘ ਤੇ ਕਿਤਾਬ ਲਿਖੀ ਹੈ ਕਿ ਵੀ ਤੂੰ ਇਹ ਦੱਸ ਵੀ ਸ਼ਹੀਦ ਭਗਤ ਸਿੰਘ ਨੇ ਜੋ ਕੀਤਾ ਉਹ ਕਿਹੜੇ ਪਾਸਿਓਂ ਸ਼ਹੀਦ ਹੈ, ਜੇ ਤੇਰੇ ਕਹਿਣ ਮੁਤਾਬਕ ਹੈ, ਤੇ ਜੇ ਤੇਰੀਆਂ ਨਜ਼ਰਾਂ 'ਚ ਉਹ ਸ਼ਹੀਦ ਹੈ ਅਦਰਵਾਈਜ਼ ਤੇ ਅਸੀਂ ਕਿਹੜੇ ਪਾਸਿਓਂ ਦਹਿਸ਼ਤਗਰਦ ਹੈ। ਕਹਿਣਾ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਭਗਤ ਸਿੰਘ ਨੂੰ ਪੁੱਟ ਡਾਊਨ ਕੀਤਾ, ਪਰ ਉਹਨਾਂ ਨੇ ਕੁਲਦੀਪ ਨਈਅਰ ਨੂੰ ਇਹ ਕਿਹਾ ਕਿ ਵੀ ਤੂੰ ਕਿੰਨਾ ਬਾਇਸਡ ਬੰਦਾ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਕੋਈ ਸਾਡਾ ਨਿੱਜੀ ਝਗੜਾ ਨਹੀਂ ਸੀ ਵੈਦਿਆ ਦੇ ਨਾਲ, ਅਸੀਂ ਉਸ ਅਣਖ ਦੇ ਲਈ, ਉਸ ਅਕਾਲ ਤਖਤ ਦੀ ਉਸ ਅਣਖ ਦੇ ਲਈ ਜਿਹੜਾ ਅਕਾਲ ਤਖਤ ਦਾ ਮੈਸੇਜ ਹੈ, ਔਰ ਉਹ ਹਜ਼ਾਰਾਂ ਬੇਗੁਨਾਹ ਜਿਹੜੇ ਉਸ ਨੇ ਮਾਰੇ ਕਿ ਬਈ ਸਾਈਮਨ ਕਮਿਸ਼ਨ ਨੇ ਤਾਂ ਜਿਹੜਾ ਸਾਂਡਰਸ ਨੂੰ ਜਾਂ ਲਾਜਪਤ ਰਾਏ ਦਾ ਇੱਕ ਮਰਡਰ ਉਹਦੇ ਤੇ ਪੈਂਦਾ, ਇੱਥੇ ਤਾਂ ਵੈਦਿਆ ਨੇ ਹਜ਼ਾਰਾਂ ਜਿਹੜੇ ਨੇ ਬੇਗੁਨਾਹ ਬੱਚੇ ਔਰ ਦੂਸਰੇ ਮਾਰੇ। ਲੇਕਿਨ ਇਹ ਇੱਕ ਮੈਂ ਸਮਝਦਾ ਵੀ ਵਰਤਾਰਾ ਹੈ ਅੱਜ ਜਿਨ੍ਹਾਂ ਨੂੰ ਇਹ ਸ਼ਹੀਦ ਕਹਿ ਕੇ ਊਧਮ ਸਿੰਘ ਕਿਤੇ ਪੋਰਟਰੇਟ ਲਾਇਆ, ਕਿਤੇ ਬੁੱਤ ਲਾ ਰਹੇ ਨੇ, ਜਿਵੇਂ ਮੈਂ ਦੱਸਿਆ ਵੀ ਉਹਨਾਂ ਦੀਆਂ ਐਸ਼ਿਸ ਜੈਲ ਸਿੰਘ ਔਰ ਇਹ ਕਾਂਗਰਸੀ ਚੁੱਕ ਕੇ ਸਿਰ ਤੇ ਘੁੰਮਦੇ ਰਹੇ ਪੰਜਾਬ ਭਰ ਦੇ ਵਿੱਚ। ਲੇਕਿਨ ਉਸ ਵੇਲੇ ਗਾਂਧੀ ਨੇ ਕੀ ਕਿਹਾ, ਨਹਿਰੂ ਨੇ ਕੀ ਕਿਹਾ, ਮੈਂ ਉਹਨਾਂ ਦੇ ਸ਼ਬਦਾਂ 'ਚ ਦੁਹਰਾਉਣਾ ਚਾਹੁੰਦਾ ਤਾਂ ਕਿ ਇਸ ਗੱਲ ਦਾ ਭੁਲੇਖਾ ਨਾ ਰਹੇ ਕਿ ਵੀ ਜਿਹੜਾ ਅੱਜ ਦਾ ਟੈਰਰਿਸਟ ਹੈ ਉਹ ਕੱਲ ਦਾ ਫਰੀडम ਫਾਈਟਰ ਹੈ, ਔਰ ਇੱਕ ਦੀਆਂ ਨਜ਼ਰਾਂ 'ਚ ਜਿਹੜਾ ਦਹਿਸ਼ਤਗਰਦ ਹੈ ਉਹ ਦੂਸਰੇ ਦੀਆਂ ਨਜ਼ਰਾਂ ਦੇ ਵਿੱਚ ਆਜ਼ਾਦੀ ਘੁਲਾਟੀ ਹੈ। ਹੁਣ ਗਾਂਧੀ ਨੇ ਕਿਹਾ, ਮਹਾਤਮਾ ਗਾਂਧੀ ਨੇ 10 ਕੈਕਸਟਨ ਹਾਲ ਸ਼ੂਟਿੰਗ ਦੇ ਉੱਤੇ ਆਪਣੀ ਪ੍ਰੈਸ ਸਟੇਟਮੈਂਟ ਦਿੱਤੀ, ਦਾ ਆਊਟਰੇਜ ਹੈਜ਼ ਕਾਜ਼ਡ ਮੀ ਡੀਪ ਪੇਨ, ਕਿ ਜਿਹੜਾ ਇੰਨਾ ਮਾੜਾ ਕੰਮ ਕੀਤਾ ਇਹਨੇ ਊਧਮ ਸਿੰਘ ਨੇ, ਮੇਰੇ ਦਿਲ 'ਚ ਬਹੁਤ ਤਕਲੀਫ ਹੋਈ ਹੈ, ਮੈਨੂੰ ਬਹੁਤ ਤਕਲੀਫ ਹੋਈ ਹੈ। ਆਈ ਰਿਗਾਰਡ ਇਟ ਐਜ਼ ਐਨ ਐਕਟ ਆਫ ਇਨਸੈਨਿਟੀ, ਮੈਂ ਇਸ ਨੂੰ ਪਾਗਲਪਨ ਦਾ ਕੰਮ ਕਹਿੰਦਾ, ਇਹ ਪਾਗਲਪਨ ਦਾ ਕਾਰ ਹੈ। ਆਈ ਹੋਪ ਦਿਸ ਵਿਲ ਨਾਟ ਬੀ ਅਲਾਉਡ ਟੂ ਇਫੈਕਟ ਪੋਲੀਟੀਕਲ ਜਜਮੈਂਟ, ਮੈਂ ਆਸ ਕਰਦਾ ਕਿ ਇਹਦੇ ਨਾਲ ਜਿਹੜਾ ਉਹ ਸਿਆਸੀ ਫੈਸਲੇ ਨਹੀਂ ਲਏ ਜਾਣਗੇ। ਹੁਣ ਇਹ ਗਾਂਧੀ ਜਿਹਨੂੰ ਆਜ਼ਾਦ ਭਾਰਤ ਦੇ ਵਿੱਚ ਫਾਦਰ ਆਫ ਦਾ ਨੇਸ਼ਨ ਬਣਾਇਆ ਹੋਇਆ ਹੈ, ਔਰ ਜਿਹੜਾ 21 ਸਾਲ ਬਾਅਦ ਉਸ ਜਲਿਆਂਵਾਲੇ ਬਾਗ ਦਾ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਹਥਿਆਰ ਨਹੀਂ ਸਨ, ਉਹ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਜਲਸਾ ਕਰਨ ਦੇ ਲਈ ਇਕੱਠੇ ਹੋਏ ਸੀ, ਔਰ ਉਹਦੇ 'ਚ ਤਾਂ ਟੈਗੋਰ ਨੇ ਆਪਣਾ ਸਰ ਦਾ ਖਿਤਾਬ ਵਾਪਸ ਕਰ ਦਿੱਤਾ ਸੀ, ਗਾਂਧੀ ਭੱਜਿਆ ਆਇਆ ਸੀ। ਲੇਕਿਨ ਕਿਉਂਕਿ ਸ਼ਹੀਦ ਊਧਮ ਸਿੰਘ ਦਾ ਜਿਹੜਾ ਇਹ ਮਹਾਨ ਕਾਰਨਾਮਾ ਸੀ ਉਹਨੂੰ ਉਸ ਸਿਖਰ ਤੇ ਲਿਆ ਜਾਂਦਾ ਸੀ ਕਿ ਗਾਂਧੀ ਨਹਿਰੂ ਫਰਾਡ ਲੱਗਦੇ ਸੀ, ਔਰ ਇਹ ਅੰਗਰੇਜ਼ਾਂ ਦੇ ਪਾਲਤੂ ਜਿਹੜੇ ਅੰਗਰੇਜ਼ਾਂ ਨੇ ਇਹਨਾਂ ਨੂੰ ਬਿਲਡ ਕਰਕੇ ਰੱਖਿਆ ਹੋਇਆ ਸੀ, ਇਹਨਾਂ ਦਾ ਜਿਹੜਾ ਉਸ ਨੂੰ ਜਿਹੜਾ ਕੰਡੈਮ ਕਰਨਾ। ਫਿਰ ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਕਹਿੰਦਾ ਹੈ ਨੈਸ਼ਨਲ ਹੈਰਲਡ ਦੇ ਵਿੱਚ, ਦਾ ਅਸੈਸੀਨੇਸ਼ਨ ਇਜ਼ ਰਿਗਰੈਟਡ, ਕਿ ਇਸ ਤੇ ਅਸੀਂ ਬਹੁਤ ਰਿਗਰੈਟ ਕਰਦੇ ਹਾਂ, ਬਹੁਤ ਮਾੜਾ ਕੰਮ ਹੋਇਆ ਜਿਹੜਾ ਮਾਈਕਰੋ ਡਵਾਇਰ ਦਾ, ਮੈਂ ਰਿਗਰੈਟ ਕਰਦੇ ਹਾਂ ਜੀ। But it is earnestly hoped that it will not have far-reaching repercussions on the political future of India, ਕਿ ਵੀ ਇਹਦੇ ਨਾਲ ਜਿਹੜਾ ਭਾਰਤ ਦਾ ਸਿਆਸੀ ਭਵਿੱਖ ਹੈ ਇਸ ਦੇ ਉੱਤੇ ਕੋਈ ਲੰਬੇ ਦੌਰ ਦਾ ਅਸਰ ਨਹੀਂ, ਕਿਉਂਕਿ 1940 ਹੈ, ਸੈਕੰਡ ਵਰਲਡ ਵਾਰ ਚੱਲ ਰਿਹਾ ਸੀ, ਇਹਨਾਂ ਨੇ ਕੁਇਟ ਇੰਡੀਆ ਮੂਵਮੈਂਟ ਵੀ ਸ਼ੁਰੂ, ਤਾਂ ਇਹਨਾਂ ਨੂੰ ਇਹ ਸੀ ਵੀ ਕਿਤੇ ਇਹ ਨਾ ਹੋਏ ਕਿ ਵੀ ਇਹ ਜਿਹੜੇ ਹੁਣ ਕ੍ਰਾਂਤੀਕਾਰੀਆਂ ਦੇ ਹੱਥ 'ਚ ਉਧਰੋਂ ਜਿਹੜਾ ਉਹ ਸੁਭਾਸ਼ ਚੰਦਰ ਬੋਸ ਦੀ ਲਾਈਨ ਵੀ ਸ਼ੁਰੂ ਹੋ ਗਈ ਸੀ ਕਿ ਵੀ ਇਹ ਕਿਤੇ ਕ੍ਰਾਂਤੀਕਾਰੀਆਂ ਦੇ ਹੱਥ 'ਚ ਪਾਵਰ ਨਾ ਆ ਜਾਏ, ਤੇ ਇਹ ਜਿਹੜਾ ਇਹਨਾਂ ਦਾ ਬ੍ਰਾਹਮਣ ਬਣੀਆਂ ਅਲਾਇੰਸ ਜਿਹਨੂੰ ਜਾਣ ਲੱਗੇ ਅੰਗਰੇਜ਼ ਬਾਣੀਆਂ ਪਾਵਰ ਦੇਣਾ ਚਾਹੁੰਦਾ ਸੀ, ਇਹਨਾਂ ਦੀ ਇਹ ਗੇਮ ਜਿਹੜੀ ਆ ਅਪਸੈਟ ਨਾ ਹੋ ਜਾਏ। ਹੁਣ ਇਸ ਸਾਰੇ 'ਚੋਂ ਅੰਮ੍ਰਿਤ ਬਾਜ਼ਾਰ ਪੱਤਰਕਾ ਜਿਹੜੀ ਹੁਣ ਤਾਂ ਸ਼ਾਇਦ ਬੰਦ ਹੀ ਹੋ ਗਈ ਹੈ, ਕਲਕੱਤਾ ਤੋਂ ਸੀ, ਉਹਨੇ ਇਹ ਕਿਹਾ
O'Dwyer's name is connected with Punjab incidents which India will never forget. ਇਹ ਥੋੜੀ ਜਿਹੀ ਅਖਬਾਰ ਦੀ ਸਿੰਪੈਥੈਟਿਕ ਸਟੇਟਮੈਂਟ ਸੀ। ਔਰ ਜਿਹੜੇ ਇੰਟਰਨੈਸ਼ਨਲ ਮੀਡੀਆ ਸੀ, ਹੁਣ ਗਾਂਧੀ ਔਰ ਨਹਿਰੂ ਕੀ ਕਹਿ ਰਹੇ ਨੇ, ਪਰ ਉਸ ਵੇਲੇ ਦੀ ਇੰਟਰਨੈਸ਼ਨਲ ਪ੍ਰੈਸ ਟਾਈਮਜ਼ ਆਫ ਲੰਡਨ ਨੇ ਇਹ ਕਿਹਾ, ਕਾਲਡ ਹਿਮ ਏ ਫਾਈਟਰ ਫਾਰ ਫਰੀडम, ਕਿ ਆਜ਼ਾਦੀ ਲਈ ਲੜਨ ਵਾਲਾ। His actions an expression of the pent up fury of the downtrodden Indian people. ਹੁਣ ਇੰਗਲੈਂਡ 'ਚ ਬੈਠੇ ਜਿਹੜੇ ਜਸਟਿਸ ਲਵਿੰਗ ਗੋਰੇ ਸੀ, ਜਿਹੜੇ ਕੋਈ ਟਾਈਮਜ਼ ਆ, ਉਹ ਤਾਂ ਕਹਿ ਰਹੇ ਨੇ ਕਿ ਵੀ ਇਹ ਲੋਕਾਂ ਦੀਆਂ ਜਿਹੜੀਆਂ ਦਬੀਆਂ ਭਾਵਨਾਵਾਂ ਨੇ ਉਸ ਦਾ ਇਜ਼ਹਾਰ ਹੈ ਜਿਹੜਾ ਉਸਨੇ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਇੰਡੀਅਨ ਨੈਸ਼ਨਲ ਜਿਹੜਾ ਬਰਗਰੇਟ ਆਫ ਰੋਮ ਪ੍ਰੇਜ਼ਡ ਸਿੰਘਸ ਐਕਸ਼ਨ ਐਜ਼ ਕਰੇਜੀਅਸ, ਔਰ ਇੱਕ ਹੋਰ ਬਰਗਰੇਟ ਨੇ ਉਹਨੂੰ ਬੜਾ ਹੌਸਲੇ ਵਾਲਾ ਕਦਮ ਦੱਸਿਆ। ਔਰ ਇਹ ਜਿਹੜਾ ਸਾਰਾ ਪਾਰਟ ਹੈ, ਜਿਵੇਂ ਮੈਂ ਆਲਰੇਡੀ ਦੱਸਿਆ ਹੀ ਹੈ, ਕਿ ਅੱਜ ਜਦੋਂ ਅਸੀਂ ਆਪਣੇ ਸ਼ਹੀਦਾਂ ਦੀ, ਆਪਣੇ ਜੁਝਾਰੂ ਯੋਧਿਆਂ ਦੀ ਗੱਲ ਕਰਦੇ ਹਾਂ, ਇਸ ਬਾਰੇ ਬਹੁਤਾ ਸਾਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿ ਜੀ ਇਹਨਾਂ ਨੇ ਦਹਿਸ਼ਤਗਰਦ ਕਹਿ ਦਿੱਤਾ, ਭਿੰਡਰਾਂ ਵਾਲਿਆਂ ਨੂੰ ਕਹਿ ਦਿੱਤਾ, ਦੂਜਿਆਂ ਨੂੰ। ਇਹ ਦੁਸ਼ਮਣ ਨੇ। ਔਰ ਉਸ ਜ਼ਮਾਨੇ 'ਚ ਜਿਹੜੇ ਦੁਸ਼ਮਣ ਦੇ ਖਿਲਾਫ ਲੜ ਰਹੇ ਸੀ, ਬ੍ਰਿਟਿਸ਼ ਸਾਮਰਾਜਵਾਦ ਦੇ ਖਿਲਾਫ, ਜਿਹੜੀ ਕਾਂਗਰਸ, ਗਾਂਧੀ, ਨਹਿਰੂ ਕਲੇਮ ਕਰਦੇ ਸੀ, ਉਹਨਾਂ ਨੂੰ ਵੀ ਇਹ ਸਿੱਖ ਭਗਤ ਸਿੰਘ ਜਾਂ ਊਧਮ ਸਿੰਘ ਜਿਹੜੇ ਨੇ ਸਵਾਲੋਂ ਨਹੀਂ ਸੀ ਹੁੰਦੇ। ਅੱਜ ਤਾਂ ਸਿੱਖ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਲਈ ਲੜ ਰਹੇ ਨੇ, ਇਸ ਬ੍ਰਾਹਮਣਵਾਦ ਦਾ ਸਟੈਂਗਲ ਹੋਲਡ ਖਤਮ ਕਰਨ ਦੇ ਲਈ। ਸੋ ਅੱਜ ਦਾ ਇਹ ਪ੍ਰੋਗਰਾਮ ਅਸੀਂ ਇਸ ਬਹਾਦਰ ਯੋਧੇ, ਮਹਾਨ ਸ਼ਹੀਦ, ਔਰ ਜਿਸ ਨੇ ਉਸ ਅਣਖ ਦੀ ਗੱਲ ਨੂੰ ਜਾਰੀ ਰੱਖਿਆ। ਔਰ ਮੈਂ ਜਿਵੇਂ ਪਾਕਿਸਤਾਨ ਦੇ ਇੱਕ ਸਕਾਲਰ ਇਹ ਕਹਿੰਦੇ ਹੁੰਦੇ ਨੇ ਕਿ ਭਾਈ ਇਹ ਸਿੱਖਾਂ ਦੇ ਹਿੱਸੇ ਹੀ ਕੁਝ ਚੀਜ਼ਾਂ ਆਈਆਂ। ਉਹਨਾਂ ਨੇ ਕਿਹਾ ਜੀ ਜਲਿਆਂਵਾਲੇ ਬਾਗ 'ਚ ਮਰਨ ਵਾਲੇ ਹਿੰਦੂ ਵੀ ਸਨ, ਮੁਸਲਮਾਨ ਵੀ ਸਨ ਤੇ ਸਿੱਖ ਵੀ ਸਨ, ਕਿ ਕਿਸੇ ਹੋਰ ਚੋਂ ਨਹੀਂ ਕੋਈ ਉੱਠਿਆ ਕਿ ਜਿਹਨੇ 21 ਸਾਲ ਬਾਅਦ ਜਾ ਕੇ ਇਹ ਬਦਲਾ ਲਿਆ ਹੋਏ। ਸੋ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਗੁਰੂ ਦੀ ਰਹਿਮਤ ਦੇ ਨਾਲ ਜਿਹੜਾ ਦੁਸ਼ਟ ਕੋ ਗਾਲੇ ਦਾ ਸਬਕ ਸਾਨੂੰ ਗੁਰੂ ਨੇ ਪੜ੍ਹਾਇਆ ਹੋਇਆ, ਉਹਦੇ 'ਚ ਬੇਗੁਨਾਹ ਨੂੰ ਮਾਰਨਾ ਇਹ ਬਿਲਕੁਲ ਨੋ ਹੈ, ਲੇਕਿਨ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਯਾਫਤਾ ਕਰਨਾ ਇਹ ਸਾਡੇ ਇਤਿਹਾਸ ਦਾ ਫਖਰ ਹੈ। ਸਾਨੂੰ ਬੀਤੇ ਦੇ ਯੋਧਿਆਂ ਤੇ ਵੀ ਮਾਣ ਹੈ, ਅੱਜ ਦੇ ਆਪਣੇ ਖਾਲਿਸਤਾਨੀ ਯੋਧਿਆਂ ਤੇ ਵੀ ਮਾਣ ਹੈ, ਤੇ ਕੱਲ ਨੂੰ ਵੀ ਜਿਹੜਾ ਇਸ ਡਗਰ ਤੇ ਚੱਲਦੇ ਆ ਦੁਸ਼ਟ ਨੂੰ ਸਜ਼ਾ ਯਾਫਤਾ ਕਰੇਗਾ, ਉਹ ਹਮੇਸ਼ਾ ਸਿੱਖ ਯਾਦਾਂ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਇੱਕ ਸ਼ਹੀਦ ਦਾ, ਇੱਕ ਯੋਧੇ ਦਾ ਦਰਜਾ ਰੱਖੇਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੇ TV 84 ਦੀ ਮਾਈਕ ਸਹਾਇਤਾ ਕਰ ਰਹੇ ਨੇ, ਅਸੀਂ ਉਹਨਾਂ ਦਾ ਤਹਿ ਦਿਲ ਸ਼ੁਕਰੀਆ ਅਦਾ ਕਰਦੇ ਹਾਂ। ਤੇ ਜਿਹੜੇ TV 84 ਦੀ ਮਾਈਕ ਸਹਾਇਤਾ ਨਹੀਂ ਕਰ ਰਹੇ, ਅਸੀਂ ਉਹਨਾਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਨੂੰ ਸਾਡੀ ਵੈਬਸਾਈਟ tv84.tv ਤੇ ਪੇਪਲ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।